ਦੇ ਨਾਲ ਰੇਡੀਓ ਸੈੱਟ ਤੇ, ਨੈੱਟ ਤੇ, ਮੋਬਾਈਲ ਐਪ ਤੇ ਸੋਸ਼ਲ ਮੀਡੀਆ ਪਲੇਟਫਾਰਮਸ ਤੇ YouTube, Facebook ਤੇ ਸੁਣ ਰਹੇ ਹੋ, ਦੇਖ ਰਹੇ ਹੋ, ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਮਿੰਟੂ ਗੁਰਸਰੀਗਾ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ। ਪਹਿਲਾਂ ਫਿਰ ਕਰਾਂਗੇ ਕਈ ਅਹਿਮ ਖਬਰਾਂ ਤੇ ਚਰਚਾ। ਮਿੰਟੂ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਸਾਲ 2023 ਦੀ 23 ਜਨਵਰੀ ਹੈ ਤੇ ਦਿਨ ਸੋਮਵਾਰ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਕਵਰਡ ਕੈਲੀਫੋਰਨੀਆ ਤੇ ਓਬਾਮਾ ਕੇਅਰ ਬਾਬਤ ਅਮਰੀਕਾ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ। ਇਹਨਾਂ ਸੇਵਾਵਾਂ ਬਾਰੇ ਹੋਰ ਜਾਣਕਾਰੀਆਂ ਲੈਣ ਦੇ ਲਈ ਅੱਜ ਹੀ ਡਾਇਲ ਕਰੋ 408 272 2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਰੇ ਕੋਈ ਵੀ ਸਲਾਹ ਕਰਨੀ ਚਾਹੁੰਦੇ ਹੋ ਜਾਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਉਹਨਾਂ ਦਾ ਨੰਬਰ ਹੈ 415 909 0503। ਇਸੇ ਤਰ੍ਹਾਂ ਜੇਕਰ ਗੱਲ ਕਰੀਏ ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲਾ ਇੰਡੀਅਨ ਕੰਜ਼ੀਰੈਂਟਨ, ਸਰਬਜੀਤ ਸਿੰਘ ਸ਼ੋਕਰ ਟਰਲਕ, GN ਲੂ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਟਾ ਨੇਲਾ ਦੀ। ਨਿਮਾ ਸਹੂਲਤਾਂ ਦਾ ਨੰਬਰ ਹੈ 209 277 0110। ਜੱਸੀ ਗਿੱਲ ਬੇਕਰਸਫੀਲਡ ਤੋਂ, ਬੂਟਾ ਸਿੰਘ ਰਾਣੀਪੁਰ ਫਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਡੇਰਾ ਮੁਖੀ ਦੀ ਪੈਰੋਲ ਤੋਂ। ਇਸ ਦਾ ਹੁਣ SGPC ਵੱਲੋਂ ਵਿਰੋਧ ਕੀਤਾ ਗਿਆ ਜੀ। ਦੇਖੋ, ਇਹ ਵਿਰੋਧ ਜਿਹੜਾ ਪਿਛਲੀ ਵਾਰੀ ਵੀ ਹੋਇਆ ਸੀਗਾ ਪ੍ਰਵੀਨ ਜੀ, ਜਦੋਂ ਪਿਛਲੀ ਵਾਰੀ ਇਹ 15 ਅਕਤੂਬਰ ਨੂੰ ਰਿਹਾ ਹੋ ਕੇ ਆਇਆ, ਤੁਹਾਨੂੰ ਯਾਦ ਹੋਏਗਾ, ਉਦੋਂ ਅੰਸ਼ਲ ਛਤਰਪਤੀ, ਸਵਾਤੀ ਮਾਲੀਵਾਲ, ਇਸ ਤੋਂ ਇਲਾਵਾ ਸਿੱਖ ਜਥੇਬੰਦੀਆਂ SGPC ਨੇ ਉਦੋਂ ਵੀ ਇਤਰਾਜ਼ ਪ੍ਰਗਟਾਇਆ ਸੀਗਾ ਜੀ। ਕਿਉਂਕਿ ਸਿੱਖ ਜਥੇਬੰਦੀਆਂ ਤਾਂ ਹੁਣ ਦੇਖੋ ਨਾ, ਗੱਲ ਇਹ ਆ, ਉਹਦੇ ਦੋ ਮੂਲ ਕਾਰਨ ਹੈ। ਨੰਬਰ 1 ਬੰਦੀ ਸਿੰਘਾਂ ਵਾਲਾ ਮਸਲਾ, ਕਿ ਬਈ ਉਹਨਾਂ ਨੂੰ ਕਿਉਂ ਨਹੀਂ। ਹਾਂਜੀ। ਤਾਂ ਦੂਸਰਾ ਕਿ ਸਿੱਧਾ ਹੁਣ ਆਪਾਂ 2007 ਤੋਂ ਬਾਅਦ ਇਤਿਹਾਸ ਨੂੰ ਦੇਖੀਏ, ਜੋ ਪਿੱਛੇ ਸਮਾਂ ਬੀਤਿਆ, ਕਿ ਸਿੱਧੀਆਂ ਟਕਰਾਅ ਵਾਲੀਆਂ ਘਟਨਾਵਾਂ ਵਾਪਰੀਆਂ ਨੇ ਡੇਰਿਆਂ ਤੇ ਸਿੱਖਾਂ ਦਰਮਿਆਨ। ਕੁਝ ਜਾਨਾਂ ਵੀ ਗਈਆਂ ਨੇ ਇਸ ਦੌਰਾਨ, ਪਰ ਸਭ ਤੋਂ ਵੱਡੀ ਪਾਟਕ ਵਾਲੀ ਜਿਹੜੀ ਘਟਨਾਕ੍ਰਮ ਦੀ ਲੜੀ ਸੀਗੀ, ਉਹ ਵਾਪਰੀ ਸੀਗੀ ਬੇਅਦਬੀ ਕਾਂਡ ਦੇ ਰੂਪ ਦੇ ਵਿੱਚ, ਜਿਨ੍ਹਾਂ ਦੇ ਮੁਕੱਦਮੇ ਚੱਲਦੇ ਨੇ। ਸੋ ਇਹ ਹੈ ਕਿ ਇਹ ਇਤਰਾਜ਼ ਤੇ ਬਿਲਕੁਲ ਜਿੱਦਾਂ ਕਹਿ ਲਓ ਕਿ ਵਾਜਬ ਹੈ ਇਹਨਾਂ ਦਾ, ਤੇ ਸੁਭਾਵਿਕ ਵੀ ਹੈ। ਇਸ ਕਰਕੇ ਇਹ ਆਪਸ ਦੇ ਵਿੱਚ ਇਹ ਜਿਹੜਾ ਚੱਲਦਾ ਹੈ ਤਾਂ ਉਹ ਤਾਂ ਇਸੇ ਤਰ੍ਹਾਂ ਹੀ ਚੱਲੇਗਾ। ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਅੱਜ ਹੀ ਜੇ ਤੁਸੀਂ ਦੇਖੋਗੇ ਤਾਂ ਇਹਦਾ ਆਨਲਾਈਨ ਹੋ ਗਿਆ ਸ਼ੁਰੂ। ਦਰਬਾਰ ਜਿਹੜਾ ਇਹ ਕਰਦਾ ਹੁੰਦਾ, ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਵਾਲੇ ਅੱਜ ਹੀ ਜੁੜ ਗਏ ਨੇ। ਗੱਲ ਤੇ ਇਹ ਹੈ ਨਾ, ਹੁਣ SGPC ਤੇ ਇਹੀ ਗੱਲ ਕਹੇਗੀ। SGPC ਦਾ ਵੀ ਇਤਰਾਜ਼, ਮਾਫ ਕਰਨਾ, ਮੈਨੂੰ ਤੇ ਉਹ ਲੱਗਦਾ ਕਿ ਰਸਮ ਪੂਰਤੀ ਹੁੰਦੀ ਹੈ। ਇਤਰਾਜ਼ ਪ੍ਰਗਟਾ ਦਿੰਦੇ ਨੇ, ਬਿਆਨ ਦਾਗ ਦਿੰਦੇ ਨੇ। ਹਾਈ ਕੋਰਟ 'ਚ ਇਹਦੀ ਪੈਰੋਲ ਨੂੰ ਚੈਲੰਜ ਕੀਤਾ ਗਿਆ ਸੀ, ਪਰ ਉਸ ਤੋਂ ਬਾਅਦ ਸੁਪਰੀਮ ਕੋਰਟ ਜਾਂ ਡਬਲ ਬੈਂਚ ਕੋਲ ਕਿਉਂ ਨਹੀਂ ਖੜਿਆ ਗਿਆ? ਕਿਉਂਕਿ ਕੁਛ ਤਾਂ ਤੁਸੀਂ ਕਾਨੂੰਨੀ ਦੇਖੋ, ਗੱਲ ਕੀ ਹੈ, ਮੈਂ ਪੈਰੋਲ ਤੇ ਤੁਹਾਨੂੰ ਬਹੁਤ ਵਾਰੀ ਦੱਸ ਚੁੱਕਾ ਕਿ ਪੈਰੋਲ ਪ੍ਰਿਜ਼ਨਸ ਐਕਟ ਜਿਹੜਾ 1894 ਵਾਲਾ ਹੈ, 1896 ਵਾਲਾ, ਇਹਦੇ ਤਹਿਤ ਹੀ ਮਿਲਣਾ ਹੈ ਪੈਰੋਲ। ਠੀਕ ਹੈ ਜੀ। ਤਾਂ ਉਹ ਤਾਂ ਕਿਸੇ ਨੂੰ ਕੋਈ ਰੋਕ ਨਹੀਂ ਸਕਦਾ, ਕਿਉਂਕਿ ਪ੍ਰਸ਼ਾਸਨ ਨੇ ਜਿਹਨੂੰ ਦੇਣੀ ਹੈ ਪੈਰੋਲ ਦੇ ਦੇਣੀ ਹੈ, ਜਿਹਦਾ ਕੰਡਕਟ ਅੱਛਾ ਹੈ ਤਾਂ ਜਾਂ ਜਿਹਦੇ ਵੱਲ ਸਰਕਾਰ ਦੀ ਅੱਛੀ ਖਾਸੀ ਨਿਗਾਹ ਜੀ। ਪਰ ਸਭ ਤੋਂ ਵੱਡੀ ਗੱਲ ਤੇ ਇਹ ਹੈ ਨਾ ਕਿ ਜੋ ਗੱਲਾਂ ਕੀਤੀਆਂ ਜਾ ਰਹੀਆਂ, ਤੁਸੀਂ ਉਹਨਾਂ ਨੂੰ ਆਧਾਰ ਬਣਾ ਕੇ ਕਿਉਂ ਨਹੀਂ ਪਕੜਦੇ? ਬਿਲਕੁਲ। ਇਹਨੇ ਸਿੱਧੇ ਤੌਰ ਤੇ ਪਿਛਲੀ ਵਾਰੀ ਆ ਕੇ ਵੋਟਰਾਂ ਨੂੰ ਪ੍ਰਭਾਵਿਤ ਕੀਤਾ, ਜਦ ਕਿ ਸਧਾਰਨ ਕੈਦੀ ਨੂੰ ਜਦੋਂ ਪੈਰੋਲ ਦਿੱਤੀ ਜਾਂਦੀ ਹੈ ਤਾਂ ਉਹਦੇ ਵਿੱਚ ਇੱਕ ਸ਼ਰਤ ਐਡ ਕੀਤੀ ਜਾਂਦੀ ਹੈ ਕਿ ਤੂੰ ਇਲੈਕਸ਼ਨ ਵਾਲੇ ਕਿਸੇ ਵੀ ਇਲਾਕੇ 'ਚ ਨਹੀਂ ਜਾਏਗਾ, ਉੱਥੇ ਨਹੀਂ ਰਹੇਗਾ। ਤਾਂ ਇਹ ਹਰਿਆਣੇ 'ਚ ਨਾ ਰਹਿ ਕੇ UP ਦੇ ਵਿੱਚੋਂ ਆਨਲਾਈਨ ਆਪਣੇ ਜਿਹੜੇ ਇਹਦੇ ਪੈਰੋਕਾਰ ਨੇ, ਜਿਹੜੇ ਵੋਟਰ ਵੀ ਨੇ, ਉਹਨਾਂ ਨੂੰ ਪ੍ਰਭਾਵਿਤ ਕਰਦਾ ਹੈ। ਦੱਸੋ ਕੌਣ ਇਹਦੇ ਤੋਂ ਮੁਨਕਰ ਹੋ ਸਕਦਾ ਹੈ ਕੋਈ? ਤਾਂ ਗੱਲ ਇਹ ਹੈ ਕਿ ਕਾਨੂੰਨੀ ਤੌਰ ਤੇ ਥੋੜੀ ਘੇਰਾਬੰਦੀ ਕਰਨੀ ਚਾਹੀਦੀ ਹੈ। ਜਦੋਂ ਤੁਸੀਂ ਕਿਸੇ ਵੀ ਗੱਲ 'ਚ ਪੈ ਹੀ ਗਏ, ਕੌਨਫਲਿਕਟ 'ਚ ਪੈ ਗਏ, ਤਾਂ ਫਿਰ ਉਹਦੇ 'ਚ ਕੀ ਹੈ, ਅੱਗੇ ਜਾਣਾ ਚਾਹੀਦਾ, ਤੁਹਾਨੂੰ ਵਧਣਾ ਚਾਹੀਦਾ। ਖੁਦ ਧਾਮੀ ਸਾਹਿਬ ਵਕੀਲ ਨੇ। ਤਾਂ ਗੱਲ ਇਹ ਹੈ ਕਿ ਇਹਨਾਂ ਨੇ ਕਿਹਾ ਕਿ ਦੇਖੋ ਜੀ, ਸਾਡੇ ਵਾਸਤੇ ਯਾਨੀ ਘੱਟ ਗਿਣਤੀਆਂ ਵਾਸਤੇ ਪੈਮਾਨੇ ਹੋਰ ਕਿਉਂ ਨੇ? ਬਿਲਕੁਲ ਇਹ ਸਵਾਲ ਤਾਂ ਕੋਰਟ ਦੇ ਮੂਹਰੇ ਰੱਖਿਆ ਜਾਣਾ ਚਾਹੀਦਾ ਹੈ ਨਾ।
ਤੇ ਬਈ ਤੁਹਾਡਾ ਕੀ ਖਿਆਲ ਹੈ? ਜੀ ਤੁਸੀਂ ਕਿਸ ਨਜ਼ਰੀਏ ਤੋਂ ਸੋਚਦੇ ਹੋ ਕਿ ਇਹ ਬੰਦਾ ਖੁੱਲੇ ਰੂਪ ਦੇ ਵਿੱਚ ਆ ਕੇ ਵੋਟਰ ਨੂੰ ਵੀ ਪ੍ਰਭਾਵਿਤ ਕਰ ਦਿੰਦਾ, ਵੋਟਾਂ ਨੂੰ ਵੀ ਪ੍ਰਭਾਵਿਤ ਕਰ ਦਿੰਦਾ ਹੈ? ਹਾਂਜੀ ਤਾਂ ਇਹ ਕੋਈ ਨਾ ਕੋਈ ਤਾਂ ਨਵੇਂ ਸਿਰੇ ਤੋਂ, ਹੁਣ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਉਹ ਕਾਨੂੰਨ ਤਾਂ ਹੈਗਾ 19ਵੀਂ ਸਦੀ ਦਾ, ਘੱਟੋ ਘੱਟ ਉਸ ਕਾਨੂੰਨ ਨੂੰ ਥੋੜਾ ਅਮੈਂਡ ਕਰਨ ਵੱਲ ਤਾਂ ਵੱਧ ਜਾਣਗੇ। ਜੀ ਬਿਲਕੁਲ। ਤਾਂ ਇਹ ਕਹਾਣੀ ਹੈ। ਖੈਰ ਵਿਰੋਧ ਹੋ ਰਿਹਾ, ਸਿੱਖ ਜਥੇਬੰਦੀਆਂ ਹੋਰ ਵੀ ਕਰ ਰਹੀਆਂ, ਫਿਰ ਸਵਾਤੀ ਮਾਲੀਵਾਲ ਨੇ ਵੀ ਕੀਤਾ, ਮਤਲਬ ਕਿ ਅੰਸ਼ੁਲ ਛਤਰਪਤੀ ਨੇ ਵੀ ਕੀਤਾ, ਪਰ ਉਹ ਜਿਵੇਂ ਮੈਂ ਕਿਹਾ ਕਿ ਉਹ ਇੱਕ ਤਰ੍ਹਾਂ ਨਾਲ ਹੁਣ ਕਹਿ ਲੋ ਕਿ ਉਹ ਦੁਹਰਾ ਹੀ ਬਣ ਗਿਆ ਕਿ ਪੈਰੋਲ ਵੀ ਮਿਲੇਗੀ ਜੀ। ਹਰਿਆਣਾ ਸਰਕਾਰ ਕਹਿੰਦੀ ਕਿ ਕੋਈ ਗੱਲ ਨਹੀਂ ਹੈ, ਸਾਨੂੰ ਕੀ ਫਰਕ ਪੈਂਦਾ, ਬੋਲੀ ਜਾਓ ਜੀ। ਤੇ ਨਾਲ ਉਹ ਕਹਿ ਦਿੰਦੇ ਆ ਕਿ ਦੇਖੋ ਜੀ, ਜੇ ਕਿਸੇ ਨੂੰ ਕੋਈ ਇਤਰਾਜ਼ ਹੈ ਤਾਂ ਕੋਰਟ 'ਚ ਚਲੇ ਜਾਓ। ਹੁਣ ਉਹਨਾਂ ਨੂੰ ਪਤਾ ਕਿ ਇਹਨਾਂ ਦੇ ਕੋਲ ਘੁੰਡੀ ਕੋਈ ਨਹੀਂ ਹੈਗੀ, ਤੇ ਘੁੰਡੀ ਜਿਹੜੀ ਉਹ ਬਣਾਉਣੀ ਪੈਂਦੀ ਹੁੰਦੀ ਆ। ਸੋ ਇਸ ਕਰਕੇ ਅੱਜ ਇਹ ਫੇਰ ਦੇਖਿਆ ਕਿ ਭਾਰਤੀ ਜਨਤਾ ਪਾਰਟੀ ਦੇ ਕੁਝ ਲੀਡਰ ਆਨਲਾਈਨ ਖਲੋਤੇ ਸਨ। ਆਨਲਾਈਨ ਬਈ ਕੀ ਇੱਕ ਬੰਦਾ ਇਸ ਤਰ੍ਹਾਂ ਸਾਰਾ ਕੁਝ ਕਰ ਸਕਦਾ? ਜੀ ਉਹ ਵੀ ਤਾਂ ਹੁਣ ਸਮੇਂ ਦੇ ਅਨੁਸਾਰ, ਕਿਉਂਕਿ ਹੁਣ 19ਵੀਂ ਸਦੀ ਥੋੜੀ ਨਾ ਹੈ, ਹੁਣ ਤਾਂ ਗੱਲ ਬਹੁਤ ਗਾਂਹ ਤੱਕ ਚਲੇ ਗਈ ਹੈ ਕਿ ਨਵੇਂ ਸਿਰੇ ਤੋਂ ਘੱਟੋ ਘੱਟ ਕੋਈ ਸ਼ਰਤਾਂ ਹੀ ਮੁਕਰਰ ਕਰਵਾ ਦਿਓ ਕਿ ਬਈ ਆ ਨਹੀਂ ਕਰ ਸਕਦਾ ਇਹ। ਖੈਰ ਇਹ ਵਿਰੋਧ ਜ਼ਰੂਰ ਹੋ ਰਿਹਾ, ਪਰ ਇੱਕ ਪਾਸੇ ਵਿਰੋਧ ਹੈ, ਦੂਸਰੇ ਪਾਸੇ ਮੌਜ ਹੈ। ਤਾਂ ਵਿਰੋਧ ਵੀ ਚੱਲ ਰਿਹਾ ਤੇ ਮੌਜ ਵੀ ਚੱਲ ਰਹੀ ਹੈ। ਜੀ ਇੱਕ ਇੱਥੇ ਉਹ ਰੀਲਾਂ ਜਿਹੀਆਂ ਚ ਆਪਾਂ ਸੁਣਦੇ ਹੁੰਦੇ ਨਾ, ਵਾਹ ਬੇਟੇ ਮੌਜ ਕਰਦੀ। ਸੁਣਦੇ ਬਿਲਕੁਲ ਜੀ। ਮਿੰਟੂ ਜੀ ਇੱਥੇ ਵੈਸੇ ਜਥੇਬੰਦੀਆਂ ਵੀ ਬਥੇਰੀਆਂ ਨੇ। ਇੱਕ ਵਿਰੇਸ਼ ਸੰਡਲੀ ਹੈ, ਐਂਟੀ ਟੈਰਰਿਸਟ ਫਰੰਟ ਕੋਈ ਜਥੇਬੰਦੀ, ਉਹਦਾ ਪ੍ਰਧਾਨ ਹੈ, ਤੇ ਉਹ ਕਹਿੰਦਾ ਰਾਮ ਰਹੀਮ ਜੇਲ੍ਹ ਨਹੀਂ, ਕਹਿੰਦਾ ਭਾਰਤ ਰਤਨ ਦਾ ਹੱਕਦਾਰ ਆ। ਹੁਣ ਇਹਨਾਂ ਨੇ ਭਾਰਤ ਰਤਨ ਐਡਾ ਛੋਟਾ ਕਰਤਾ ਵੀ ਸਜ਼ਾ ਜ਼ਾਫਤਾ ਬੰਦੇ ਨੂੰ ਵੀ ਕਹਿੰਦੇ ਭਾਰਤ ਰਤਨ ਦੇ ਦਿਓ। ਨਹੀਂ, ਅਸਲ ਦੇ ਵਿੱਚ ਜਿਹੜਾ ਇਹ ਵਿਅਕਤੀ ਆ, ਇਹਨੂੰ ਮੈਂਟਲ ਹਸਪਤਾਲ ਦਾ ਟਿਕਟ ਦੇਣਾ ਚਾਹੀਦਾ ਪਹਿਲਾਂ। ਜੀ ਜੀ, ਇਹਨੂੰ ਮੈਂਟਲ ਹਸਪਤਾਲ ਖੜਨਾ ਚਾਹੀਦਾ। ਭਾਰਤ ਰਤਨ ਫਿਰ ਤਾਂ ਹਰੇਕ ਬਲਾਤਕਾਰੀ ਨੂੰ ਭਾਰਤ ਰਤਨ ਦੇ ਦਿਓ। ਜੀ ਜੀ ਬਿਲਕੁਲ। ਨਹੀਂ ਦੇਖੋ ਗੱਲ ਕੀ ਹੈ ਕਿ ਗੱਲ ਇਹ ਹੈ ਕਿ ਮਸਲਾ ਕੀ ਹੈ, ਉਸ ਚੀਜ਼ ਨੂੰ ਆਪਾਂ ਸਮਝ ਸਕਦੇ ਹਾਂ ਕਿ ਠੀਕ ਹੈ, ਇੱਕ ਕੋਈ ਵੀ ਆਰਗੇਨਾਈਜੇਸ਼ਨ ਹੈ, ਕੋਈ ਵੀ ਸੰਗਠਨ ਹੈ, ਕੋਈ ਵੀ ਧਰਮ ਹੈ, ਕੋਈ ਵੀ ਫਿਰਕਾ ਹੈ, ਕੋਈ ਵੀ ਡੇਰਾ ਹੈ, ਆਪਾਂ ਇਹ ਨਹੀਂ ਕਹਿੰਦੇ ਕਿ ਉਹ ਡੇਰਾ ਬੁਰੇ ਕੰਮ ਕਰਦਾ ਹੈ। ਜੀ ਜੀ, ਸਾਡੀ ਕੋਈ ਮੁਖਾਲਫਤ ਕਿਸੇ ਵੀ ਮਤਲਬ ਕਿ ਮਾਨਤਾ ਨਾਲ ਥੋੜੀ ਹੈ, ਜਾਂ ਕਿਸੇ ਇੱਕ ਜਥੇਬੰਦੀ ਜਾਂ ਸੰਸਥਾ ਨਾਲ ਥੋੜੀ ਹੈ। ਜੀ ਜੀ, ਉਹ ਅੱਛੇ ਕੰਮ ਕਰਦੇ ਰਹੇ ਨੇ, ਅੱਛੇ ਕੰਮ, ਦੇਖੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਅੱਛੇ ਕੰਮ। ਪਰ ਗੱਲ ਕੀ ਹੈ ਕਿ ਜੇ ਤੁਸੀਂ ਬੁਰੇ ਕੰਮਾਂ ਨੂੰ ਲੁਕਾਉਣ ਵਾਸਤੇ ਅੱਛੇ ਕਰੋ, ਜੇ ਤੁਸੀਂ ਉਹਨਾਂ ਦੇ ਆਧਾਰ ਤੇ ਇਹਨੂੰ ਭਾਰਤ ਰਤਨ ਦੇਣਾ ਚਾਹੁੰਦੇ, ਤਾਂ ਫਿਰ ਤਾਂ ਸਲਮਾਨ ਖਾਨ ਵੀ ਭਾਰਤ ਰਤਨ ਦਾ ਹੱਕਦਾਰ ਹੈ। ਜੀ ਜੀ ਜੀ, ਕਿਉਂਕਿ ਉਹਨੇ ਵੀ ਤਾਂ ਬਾਅਦ ਦੇ ਵਿੱਚ ਬੜੇ ਭਲਾਈ ਵਾਲੇ ਕੰਮ ਕੀਤੇ ਨੇ। ਹਾਂਜੀ ਬਿਲਕੁਲ। ਉਹਨੂੰ ਤੁਸੀਂ ਕੇਸਾਂ 'ਚ ਕਾਹਤੋਂ ਉਲਝਾ ਰੱਖਿਆ? ਗੱਲ ਇਹ ਹੈ ਕਿ ਜਿਹੜੇ ਚੰਗੇ ਕੰਮ ਹੁੰਦੇ ਆ ਉਹਨੂੰ ਚੰਗਾ ਵੀ ਕਿਹਾ ਜਾਂਦਾ ਹੈ। ਠੀਕ ਹੈ, ਡੇਰੇ ਵਾਲੇ ਬਹੁਤ ਵਧੀਆ ਕੰਮ ਵੀ ਕੀਤੇ ਆ ਡੇਰੇ ਵਾਲਿਆਂ ਨੇ, ਆਪਾਂ ਕਿਵੇਂ ਇਨਕਾਰ ਕਰ ਸਕਦੇ ਹਾਂ? ਪਰ ਗੱਲ ਇਹ ਹੈ ਕਿ ਉਹਦੇ ਨਾਲ ਤੁਹਾਡੇ ਕੁਕਰਮ ਜਿਹੜੇ ਥੋੜੇ ਕੱਜੇ ਜਾਣੇ ਆ। ਜੀ, ਤਾਂ ਤੁਸੀਂ ਇੱਕ ਚੀਜ਼ ਨੂੰ ਵੇਖੋ, ਕਿਸੇ ਦੇ ਚੰਗੇ ਕੰਮ ਨੂੰ ਵੇਖੋ, ਤਾਂ ਉਹਦੀ ਆੜ ਦੇ ਵਿੱਚ ਕੁਕਰਮ ਨੂੰ ਭੁੱਲ ਜਾਓ। ਇਹ ਤਾਂ ਫਿਰ ਮੈਂਟਲ ਕੇਸ ਹੀ ਲੱਗਦਾ ਹੈ। ਜੀ ਜੀ, ਸਹੀ, ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ 7 ADGP ਦੀ, ਜਿਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਪ੍ਰਮੋਟ ਕੀਤਾ ਗਿਆ ਜੀ। ਦੇਖੋ ਗੱਲ ਇਹ ਹੈ ਕਿ ਇਹ ਜਿਹੜੇ ADGP ਪ੍ਰਮੋਟ ਹੋਏ ਨੇ, ਉਹਨਾਂ ਦੇ ਵਿੱਚ ਗੁਰਪ੍ਰੀਤ ਕੌਰ ਦਿਓ IPS, ਸਭਨਾਂ ਨੂੰ ਪਤਾ ਹੀ ਹੈ, ਵਰਿੰਦਰ ਕੁਮਾਰ ਜੀ, ਈਸ਼ਵਰ ਸਿੰਘ ਜੀ, ਜਤਿੰਦਰ ਕੁਮਾਰ ਚੈਨ, ਬੜੇ ਫੇਮਸ ਅਫਸਰ ਹੈ ਵੀ, ਸਤੀਸ਼ ਕੁਮਾਰ ਅਸਤਾਨਾ, ਸ਼ਸ਼ੀ ਪ੍ਰਭਾ ਦ੍ਰਿਵੇਦੀ ਤੇ ਰਜਿੰਦਰ ਨਾਮਦੇਵ ਡੋਕੇ। ਤਾਂ ਗੱਲ ਇਹ ਹੈ ਕਿ ਇਹ ਸਾਰੇ ਜਿਹੜੇ ਪੁਲਿਸ ਆਫਿਸਰ ਆ, ਇੰਟਰਸਟਿੰਗ ਗੱਲ ਹੈ ਕਿ 1993 ਬੈਚ ਦੇ ਆ, ਤੇ ਸਾਰਿਆਂ ਨੂੰ ਹੁਣ ADGP ਰੈਂਕ ਤੋਂ ਇਹਨਾਂ ਨੇ DGP ਲਾ ਦਿੱਤਾ ਹੈ। ਤਾਂ ਗੱਲ ਇਹ ਹੈ ਕਿ ਹਾਲੇ ਵੈਸੇ ਜੇ ਤੁਸੀਂ ਦੇਖੋਗੇ, ਤੁਹਾਨੂੰ ਚੇਤੇ ਹੋਣਾ ਕੁਲਦੀਪ ਚਾਹਲ ਦਾ ਰੌਲਾ ਪਿਆ ਸੀਗਾ, ਉਹਨੂੰ ਇਹਨਾਂ ਨੇ ਕਮਿਸ਼ਨਰ ਬਣਾ ਦਿੱਤਾ। ਵੇਖੋ ਕਮਾਲ ਦੀਆਂ ਗੱਲਾਂ ਨੇ ਜੀ, ਕਿ ਜਾਂ ਤਾਂ ਤੁਸੀਂ ਰਾਜਪਾਲ ਨੂੰ ਕਹੋ ਕਿ ਰਾਜਪਾਲ ਜਿਹੜਾ ਹੈ ਉਹ ਬਈ ਮਤਲਬ ਕਿ ਝੂਠ ਬੋਲਦਾ, ਉਹਨਾਂ ਨੇ ਤਾਂ ਮਿਸਕੰਡਕਟ ਕਰਕੇ ਤੁਹਾਨੂੰ ਕੱਢਿਆ। ਜੀ ਜੀ, ਮਿਸਕੰਡਕਟ ਕਰਕੇ ਲਿਖਿਆ ਨਾ ਬਕਾਇਦਾ ਲੈਟਰ ਦੇ ਵਿੱਚ, ਮਿਸਕੰਡਕਟ। ਜੀ, ਤਾਂ ਤੁਸੀਂ ਜਾਂ ਤਾਂ ਇਹ ਕਹੋ ਕਿ ਉਹ ਲੈਟਰ 'ਚ ਹੀ ਗਲਤ ਲਿਖਿਆ ਗਿਆ, ਸਾਡੇ ਅਫਸਰ ਤੇ ਇਲਜ਼ਾਮ ਹੈ। ਜੀ ਜੀ, ਤੇ ਜੇ ਮਿਸਕੰਡਕਟ ਕਰਕੇ ਉਹਨੂੰ ਤੋਂ ਕੱਢਿਆ ਗਿਆ, ਤੁਸੀਂ ਬਿਨਾਂ ਕਿਸੇ ਜਾਂਚ ਪੜਤਾਲ ਤੋਂ ਉਹਨੂੰ ਕਮਿਸ਼ਨਰ ਬਣਾ ਦਿੱਤਾ, ਯਾਨੀ ਮਿਸਕੰਡਕਟ ਦਾ ਉਹਨੂੰ ਨਾਮ ਦਿੱਤਾ ਜੇ।
ਤੇ ਕਮਾਲ ਦੀਆਂ ਗੱਲਾਂ ਨੇ, ਇਹ ਤੇ ਪਤਾ ਨਹੀਂ ਕੀ ਹਿਸਾਬ ਕਿਤਾਬ ਚੱਲਦਾ ਪਿਆ ਹੈ। ਜੀ ਸੋ ਇਹ ਬੜੀ ਅਜੀਬੋ-ਗਰੀਬ ਜੀ ਸਰਕਾਰ ਆ। ਮੈਂ ਤੁਹਾਨੂੰ ਦੱਸਿਆ ਇਸ ਮਾਮਲੇ ਦੇ ਵਿੱਚ ਉਹ ਹਾਂਜੀ ਇੱਕ ਅਫਸਰ ਵਿਚਾਰਾ ਉਹ ਕਹਿੰਦਾ ਮੈਂ 30 ਕਰੋੜ ਰੁਪਇਆ ਅਪਰੂਵ ਨਹੀਂ ਕਰਨਾ ਬਾਹਰਲੇ ਰਾਜਾਂ ਦਾ। ਆ ਜਿਹੜਾ ਆਮ ਆਦਮੀ ਕਲੀਨਿਕ ਹਾਂਜੀ ਤੇ ਉਹਨੂੰ ਕਹਿੰਦੇ ਤੇਰੇ ਖਿਲਾਫ ਜਾ ਅਸੀਂ ਜਾਂਚ ਪੜਤਾਲ ਕਰਾਂਗੇ। ਹਾਂਜੀ ਕਰੀ ਜਾਓ ਬਈ। ਤਾਂ ਗੱਲ ਇਹ ਆ ਕਿ ਇਹ ਜਿਹੜਾ ਸਾਰਾ ਕੁਛ ਆ, ਚਲੋ ਇਹ ਵੀ ਠੀਕ ਆ, ਇਹਨਾਂ ਨੇ ਜਿਸ ਹਿਸਾਬ ਨਾਲ ਚੱਲਣਾ ਚੱਲੀ ਜਾਂਦੇ ਆ। ਪਰ ਇੱਕ ਚੀਜ਼ ਹੋਰ ਦੇਖੋ ਕਿ ਜਦੋਂ ਵੀ ਕੋਈ ਰੈਂਕ ਪ੍ਰਮੋਟ ਹੁੰਦਾ, ਏਡੀਜੀਪੀ ਤੋਂ ਸਿੱਧਾ ਡੀਜੀਪੀ ਬਣ ਗਿਆ, ਹੁਣ 7 ਇਹ ਬਣ ਗਏ, ਤੇ ਤਕਰੀਬਨ ਮੇਰਾ ਅੰਦਾਜ਼ਾ ਹੈ ਕਿ ਕੋਈ ਦਰਜਨ ਭਰ ਤਾਂ ਹੋਰ ਹੋਣਗੇ ਡੀਜੀਪੀ। ਦਰਜਨ ਪਰ ਡੀਜੀਪੀ ਨੇ ਪੰਜਾਬ ਚ। ਠੀਕ ਹੈ। ਕਿੰਨੇ ਹੋ ਗਏ ਟੋਟਲ? ਜੀ 20 ਦੇ ਕਰੀਬ। ਹੁਣ ਪ੍ਰਵੀਨ ਜੀ ਮੈਂ ਤੁਹਾਨੂੰ ਪਿੱਛੇ ਲੈ ਜਾਵਾਂ। ਹਾਂਜੀ 80 ਦੇ ਦਹਾਕੇ ਦੇ ਵਿੱਚ, 80 ਦੇ ਦਹਾਕੇ ਦੇ ਦੌਰਾਨ ਸ਼ੁਰੂ ਦੇ ਵਿੱਚ ਜੀ ਜੀ ਤੁਸੀਂ ਹੈਰਾਨ ਰਹਿ ਜਾਓਗੇ, ਪੰਜਾਬ ਦੇ ਵਿੱਚ ਡੀਜੀਪੀ ਦਾ ਅਹੁਦਾ ਹੀ ਨਹੀਂ ਸੀ ਹੈਗਾ। ਸਾਰੀ ਫੋਰਸ ਨੂੰ ਜਿਹੜਾ ਵੀ ਮਤਲਬ ਕਿ ਲੀਡ ਕਰਦਾ ਸੀਗਾ ਉਹ ਸੀਗਾ ਇੱਕ ਆਈਜੀ, ਇੰਸਪੈਕਟਰ ਜਨਰਲ ਜੀ। ਇੱਕ ਇਹ ਅਹੁਦਾ ਸੀ, ਬਾਅਦ ਚ ਡੀਜੀਪੀ ਬਣਿਆ। ਹੁਣ ਤੁਸੀਂ ਦੇਖੋ ਕਿ 20 ਡੀਜੀਪੀ ਸਾਡੇ ਕੋਲ ਤੁਰੇ ਫਿਰਦੇ ਨੇ, ਕਰਨਾ ਕੀ ਹੈ? ਮੇਨ ਤਾਂ ਸਾਡਾ ਇੱਕ ਡੀਜੀਪੀ, ਉਹਨੂੰ ਫਲਾਣੇ ਨੂੰ ਇੱਥੇ ਲਾਤਾ, ਫਲਾਣੇ ਨੂੰ ਇੱਥੇ ਲਾਤਾ। ਕਈ ਤਾਂ ਹੁਣ ਉਦਾਂ ਹੀ ਬੈਠੇ ਰਹਿੰਦੇ ਨੇ, ਥਾਂ ਹੀ ਨਹੀਂ ਹੈਗੀ ਲੱਗਣ ਨੂੰ। ਤਾਂ ਖਰਚਾ ਤਾਂ ਬਰੋਬਰ ਹੀ ਆ ਨਾ, ਉਹਨੂੰ ਵੀ ਓਡਾ ਹੀ ਘਰ ਦਿਓ, ਓਡਾ ਹੀ ਦਫ਼ਤਰ ਦਿਓ, ਓਡਾ ਹੀ ਸਟਾਫ ਦਿਓ। ਇਸ ਪਾਸੇ ਵੀ ਸੋਚਣ ਦੀ ਜ਼ਰੂਰਤ ਆ। ਅਸੀਂ ਸਾਰੇ ਪਾਸੇ ਦੇਖਦੇ ਆ, ਸੋਚਦੇ ਆ ਕਿ ਕੀ ਵਾਕਿਆ ਸਾਨੂੰ ਇਹੋ ਜਿਹੇ ਇੰਨੇ ਅਫਸਰਾਂ ਦੀ ਰੈਂਕਾਂ ਦੀ ਜ਼ਰੂਰਤ ਹੈਗੀ ਆ? ਕਿਉਂਕਿ ਇੰਨੇ ਡੀਜੀਪੀ ਲਾ ਕੇ ਵੀ ਅਸੀਂ ਕਿਹੜਾ ਕੱਦੂ ਚ ਤੀਰ ਮਾਰ ਦਿੰਦੇ ਆ ਬਈ। ਹਾਂਜੀ ਬਿਲਕੁਲ। ਗੱਲ ਤਾਂ ਉੱਥੇ ਦੀ ਉੱਥੇ ਖਲੋਤੀ। ਜਾਂ ਤਾਂ ਪਰਫਾਰਮੈਂਸ ਜਿਹੜੀ ਹੈ ਪੰਜਾਬ ਪੁਲਿਸ ਦੀ ਉਹ ਵੀ ਸਿੱਕੇਬੰਦ ਬਣੇ। ਇਸ ਪਾਸੇ ਵੀ ਧਿਆਨ ਦੇਣ ਦੀ ਜ਼ਰੂਰਤ ਹੈ। ਪਰ ਤੁਹਾਨੂੰ ਪਤਾ ਹੈ ਵੱਡੇ ਮੁੱਦਿਆਂ ਦੇ ਵਿੱਚ ਆਉਂਦੇ ਹੁੰਦੇ ਆ ਕਿ ਜਿੱਥੇ ਨਗਾਰਿਆਂ ਦਾ ਸ਼ੋਰ ਹੋਵੇ ਤੇ ਉੱਥੇ ਤੁੰਤਨੀ ਦੀ ਕੌਣ ਸੁਣਦਾ ਹੈ? ਇਹਨਾਂ ਗੱਲਾਂ ਵੱਲ ਕਿਸੇ ਦਾ ਕੀ ਧਿਆਨ ਆ? ਇੱਥੇ ਤਾਂ ਉਹ ਅਫਸਰ ਜਿਹੜਾ ਟੰਗਿਆ ਗਿਆ ਕਹਿੰਦਾ ਕਿ 30 ਕਰੋੜ ਰੁਪਈਆ ਮੈਂ ਕਾਹਦਾ ਦੇਵਾਂ? ਉਹ ਕਹਿੰਦੇ ਕਿ ਕੋਈ ਗੱਲ ਨਹੀਂ, ਤੂੰ ਨਾ ਦੇਵੇਂਗਾ ਤਾਂ ਕੋਈ ਨਹੀਂ, ਹਿਸਾਬ ਕਿਤਾਬ ਤਾਂ ਅਸੀਂ ਹੀ ਕਰਵਾਉਣਾ। ਜੀ ਜੀ ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਤੇ ਗੱਲ ਕਰੀਏ ਅਮਰੀਕਾ ਭੇਜਣ ਦੇ ਬਹਾਨੇ ਅਗਵਾ ਕਰਕੇ ਕਰੋੜ ਦੀ ਫਿਰੌਤੀ ਮੰਗ ਲਈ ਜੀ ਬਾਅਦ ਦੇ ਵਿੱਚ। ਹਾਂਜੀ ਦੇਖੋ, ਅਮਰੀਕਾ ਵਾਲਾ ਕੰਮ ਹੈ ਜਿਹੜਾ ਉਹ ਬੜਾ ਕਸੂਤਾ ਹੋਇਆ ਪਿਆ ਕਈਆਂ ਵਾਸਤੇ। ਤੇ ਇਹ ਹਰਿਆਣੇ ਦਾ ਮਾਮਲਾ ਹੈ ਜੀ। ਹਰਿਆਣੇ ਦੇ ਵਿੱਚ ਵਧੀਆ ਡੇਅਰੀ ਦਾ ਕੰਮਕਾਰ ਸੀਗਾ। ਉਹ ਕਿਸੇ ਨਾਲ ਜਾਣ ਪਛਾਣ ਸੀਗੀ, ਉਹਨੇ ਆਖਿਆ ਕਿ ਤੂੰ ਉੱਥੇ ਅਮਰੀਕਾ ਦੇ ਵਿੱਚ ਜਾ, ਅਮਰੀਕਾ ਦੇ ਵਿੱਚ ਜਾ, ਉੱਥੇ ਡੇਅਰੀ ਦਾ ਕੰਮ ਧੰਦਾ ਸਿੱਖ ਤੇ ਤੈਨੂੰ ਉੱਥੇ ਮਿਲ ਜਾਣਾ ਕੀ ਇਹਨੂੰ ਆਂਦੇ ਨੇ ਗ੍ਰੀਨ ਕਾਰਡ। ਹਾਂਜੀ ਗ੍ਰੀਨ, ਉਹ ਸਾਰਾ ਕੁਝ ਜਿਵੇਂ ਉਹ ਇਹੋ ਜਿਹੇ ਸੁਪਨੇ ਦਿਖਾਉਂਦੇ ਨੇ। ਹਾਂਜੀ ਅਸਲ ਦੇ ਵਿੱਚ ਉਹ ਨੈਕਸਸ ਸੀਗਾ। ਉਹ ਇਸ ਤਰ੍ਹਾਂ ਦਾ ਨੈਕਸਸ ਸੀਗਾ ਕਿ ਇਹਨੂੰ ਫਸਲਾ ਕੇ, ਬਹਿਲਾ ਕੇ ਜਾਂ ਕੁਚਲਾ ਕੇ ਕਹਿ ਲੋ। ਹਰਿਆਣੇ ਦਾ ਮੁੰਡਾ ਸੀਗਾ, ਪ੍ਰਦੀਪ ਇਹਦਾ ਨਾਮ ਆ। ਇਹਨੂੰ ਇਹਨਾਂ ਨੇ ਅਜ਼ਰਬੈਜਾਨ ਭੇਜ ਦਿੱਤਾ। ਉੱਥੇ ਮੀਆਂ ਬੀਬੀ ਹੈ, ਉੱਥੇ ਇੱਕ ਮੀਆਂ ਬੀਬੀ ਵੀ ਹੈ। ਹੁਣ ਇਹ ਕਮਾਲ ਦੀ ਗੱਲ ਹੈ ਕਿ ਵੇਖੋ ਕਿਸ ਤਰ੍ਹਾਂ ਲੋਕ ਜਿਹੜੇ ਹੈ ਸਾਰਾ ਕੁਝ ਅੱਗੇ ਕਰਦੇ ਨੇ। ਤਾਂ ਇਹਦੇ ਵਿੱਚ ਅਮਰਤਪਾਲ ਸਿੰਘ ਨਾਮ ਦੇ ਕਰਨਾਲ ਦੇ ਬੰਦੇ ਨਾਲ ਇਹਨਾਂ ਦੀ ਜਾਣ ਪਛਾਣ ਸੀਗੀ। ਇੱਕ ਪੰਜਾਬ ਦੇ ਮੋਗੇ ਤੋਂ ਆ ਦੀਪਕ, ਕੋਈ ਇੱਕ ਸਿਵਾਨ ਤੋਂ ਆ ਕੋਈ ਸ਼ਮਸ਼ੇਰ, ਤੇ ਇੱਕ ਜੋੜਾ ਹੈ ਮਮਤਾ ਰਾਣੀ ਤੇ ਉਹਦਾ ਪਤੀ ਹੈ ਵਿਕਰਮ। ਇਹ ਭਵਾਨੀ ਤੋਂ ਨੇ ਜਿਹੜੇ ਕਿ ਅਜ਼ਰਬਾਈਜਾਨ ਚ ਰਹਿੰਦੇ ਆ। ਜਦੋਂ ਮੁੰਡਾ ਉੱਥੇ ਪਹੁੰਚ ਗਿਆ, ਨਾਲ ਇੱਕ ਦੋ ਹੋਰ ਵੀ ਹੈ ਸ਼ਾਇਦ, ਤੇ ਇਹਨਾਂ ਨੇ ਇਹਨਾਂ ਨੂੰ ਪਰੇਸ਼ਾਨ ਕਰਨਾ ਸਟਾਰਟ ਕਰ ਦਿੱਤਾ ਕਿ ਬਈ ਪੈਸੇ ਦਿਓ ਜੀ, ਨਹੀਂ ਤਾਂ ਮੁੰਡਾ ਮਾਰ ਦਿਆਂਗੇ। ਦੱਸਦੇ ਆ ਕਿ ਹੁਣ ਤੱਕ 78 ਲੱਖ ਰੁਪਇਆ ਲੈ ਲਿਆ ਇਹਨਾਂ ਤੋਂ। 78 ਲੱਖ 78 ਲੱਖ ਰੁਪਏ ਚ ਤੇ ਜਿਹੋ ਜਿਹਾ ਮਰਜ਼ੀ ਬਿਜ਼ਨਸ ਖੜਾ ਕਰ ਲਓ ਹਜ਼ੂਰੇ ਤੇ ਜੀ, ਜਿੱਡਾ ਮਰਜ਼ੀ। 78 ਲੱਖ ਰੁਪਇਆ ਦਿੱਤਾ ਹੈ, ਹਾਲੇ ਉਹ ਮੁੰਡਾ ਕੋਈ ਆ ਨਹੀਂ ਗਿਆ ਜੀ, ਉਹਦੇ ਨਾਲ ਕੋਈ ਰਾਬਤਾ ਨਹੀਂ ਹੋ ਰਿਹਾ। ਹੁਣ ਹਾਰ ਕੇ ਇਹਨਾਂ ਨੇ ਪੁਲਿਸ ਕੋਲ ਸੂਚਨਾ ਜਿਹੜੀ ਹੈ ਉਹ ਦਰਜ ਕਰਵਾਈ, ਜਿਹਦੇ ਤੋਂ ਬਾਅਦ ਪਰਚਾ ਇਹਨਾਂ ਨੇ ਰਜਿਸਟਰਡ ਕੀਤਾ 420, 406, 384, 506। ਇਹ ਜਿਹੜੀ ਪੁਲਿਸ ਹੈ ਹਰਿਆਣੇ ਦੀ, ਇਹਨਾਂ ਨੇ ਮਾਮਲਾ ਦਰਜ ਕੀਤਾ। ਸੋ ਕਾਫੀ ਵੱਡਾ ਕਹਿੰਦੇ ਕਿ ਗਰੋਹ ਹੋ ਸਕਦਾ ਕਿ ਜਿਹੜੇ ਆਮ ਬੰਦੇ ਨੂੰ ਪਛਲਾਉਂਦੇ ਨੇ, ਇਹੋ ਜਿਹੇ ਬੰਦਿਆਂ ਦੇ ਗਾਂ ਫਿਰ ਹੱਥੇ ਚੜਾਉਂਦੇ ਨੇ। ਤੇ ਇਹ ਤਾਂ ਇਸੇ ਤਰ੍ਹਾਂ ਗਰੋਹ ਕੰਮ ਕਰਦੇ ਆ ਕਿ ਜਦੋਂ ਉਹ ਉੱਥੇ ਪਹੁੰਚਦੇ ਨੇ ਕਿਸੇ ਇਹੋ ਜਿਹੇ ਦੇਸ਼ ਦੇ ਵਿੱਚ, ਤਾਂ ਫਿਰ ਉਹ ਕਹਿੰਦੇ ਆ ਕਿ ਹਾਂ ਬਾਈ ਜੇ ਬੰਦਾ ਤੁਹਾਨੂੰ ਜਿਉਂਦਾ ਚਾਹੀਦਾ ਤੇ ਆ ਦਿਓ, ਆ ਦਿਓ। ਤਾਂ ਬੜੀ ਬਲੈਕਮੇਲਿੰਗ ਤਗੜੀ ਹੁੰਦੀ ਹੈ ਜੀ। ਜੀ ਕੀ ਕਰੇ ਬੰਦਾ ਫਸਿਆ।
ਤੋ ਇਸ ਤਰ੍ਹਾਂ ਆ ਕਿ ਇਹ ਚੀਜ਼ ਜਿਹੜੀ ਹੈ ਉਹ ਸਾਨੂੰ ਆਪ ਵੀ ਵੇਖਣੀ ਚਾਹੀਦੀ ਹੈ, ਕਿਉਂਕਿ ਹੁਣ ਪੁਲਿਸ ਤਾਂ ਹਰੇਕ ਘਰ ਦੇ ਵਿੱਚ ਬਹਿ ਕੇ ਤੇ ਤੁਹਾਨੂੰ ਗਾਈਡ ਕਰਨ ਨੂੰ ਰਹੀ ਜੀ ਕਿ ਬਿਲਕੁਲ। ਬਈ ਅਮਰੀਕਾ ਕੋਈ ਇਹ ਥੋੜੀ ਹੈਗਾ ਕਿ ਤੁਸੀਂ ਇੱਥੋਂ ਦਿੱਲੀ ਤੋਂ ਟਿਕਟ ਕਟਾਈ ਵਿਜੇ ਨਗਰ ਦੀ ਤੇ ਉੱਥੇ ਜਾ ਕੇ ਪਹੁੰਚ ਗਏ। ਹੂੰ। ਬੜੇ ਆਪਦੇ ਜਫਰ ਜਾਲਣੇ ਪੈਂਦੇ, ਇੱਥੋਂ ਪਹਿਲਾਂ ਹੀ ਦੇਖ ਲਓ। ਹੁਣ ਗੱਲ ਇਹ ਆ ਕਿ ਜਾਨ ਵੀ ਕਸੂਤੀ ਫਸੀ ਹੋਈ ਆ, ਪੈਸਾ ਵੀ ਸਾਰਾ ਗਿਆ, ਤੇ ਉੱਤੇ ਹੁਣ ਜੀਆਂ ਤੇ ਕੀ ਬੀਤੇਗੀ। ਇਹ ਕਹਾਣੀ ਕੋਈ ਇੱਕ ਕਹਾਣੀ ਨਹੀਂ ਹੈਗੀ, ਇਸ ਤਰ੍ਹਾਂ ਦੀਆਂ ਕਹਾਣੀਆਂ ਦੇ ਨਾਲ ਇੱਥੋਂ ਦੇ ਅੱਜ ਕੱਲ ਅਖਬਾਰ ਭਰੇ ਹੁੰਦੇ, ਖਾਸ ਤੌਰ ਤੇ ਨਾਰਥ ਇੰਡੀਆ ਦੇ। ਜੀ ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਤੇ ਗੱਲ ਕਰੀਏ ਡੇਰਾ ਪ੍ਰੇਮੀਆਂ ਦੀ। ਡੇਰਾ ਪ੍ਰੇਮੀ ਵੀ ਸੁਪਰੀਮ ਕੋਰਟ ਪਹੁੰਚ ਗਿਆ ਜੀ, ਉਧਰ ਪੰਜਾਬ ਸਰਕਾਰ ਨੂੰ ਨੋਟਿਸ ਆ ਗਿਆ। ਹਾਂਜੀ ਦੇਖੋ, ਡੇਰਾ ਪ੍ਰੇਮੀਆਂ ਨੇ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਤੇ ਆਪਣੀ ਅਰਜ਼ੀ ਲਾਈ ਆ। ਉਹ ਕਹਿੰਦੇ ਆ ਕਿ ਵੇਖੋ ਗੱਲ ਇਹ ਆ ਕਿ ਸਾਡੀ ਜਾਨ ਨੂੰ ਖਤਰਾ, ਸਾਡੇ ਨਾਲ ਦਾ ਬੰਦਾ ਇਹਨਾਂ ਨੇ ਮਾਰ ਦਿੱਤਾ, ਮਤਲਬ ਕਿ ਸਾਡਾ ਕੇਸ ਵਾਰ, ਇਸ ਕਰਕੇ ਸਾਡੇ ਜਿਹੜੇ ਕੇਸ ਨੇ ਜਾਂ ਸਾਡਾ ਜਿਹੜਾ ਮੁਕੱਦਮਾ ਹੈ ਉਹ ਪੰਜਾਬ ਤੋਂ ਬਾਹਰ ਸ਼ਿਫਟ ਕਰ ਦਿੱਤਾ ਜਾਵੇ ਜੀ। ਇਹੀ ਇੱਕ ਮਤਲਬ ਕਿ ਉਹਨਾਂ ਦੀ ਮੰਗ ਆ। ਇਹਦੇ ਤੇ ਹੁਣ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਹੋਏਗਾ, ਤਦ ਹੀ ਪੰਜਾਬ ਸਰਕਾਰ ਜਾ ਕੇ ਉੱਥੇ ਆਪਣਾ ਕੋਈ ਪੱਖ ਰੱਖੇਗੀ। ਵੈਸੇ ਇਹ ਗੱਲ ਅਸੀਂ ਕਈ ਸਮਾਂ, ਕਈ ਮਹੀਨੇ, ਸਾਲ ਹੀ ਕਹਿ ਲਓ, ਪਹਿਲਾਂ ਤੋਂ ਦੱਸਦੇ ਆਏ ਹਾਂ ਕਿ ਇਸ ਮਾਮਲੇ ਵਿੱਚ, ਖਾਸ ਤੌਰ ਤੇ ਬੇਅਦਬੀਆਂ ਵਾਲੇ ਮਾਮਲੇ ਦੇ ਵਿੱਚ, ਇਹੀ ਇੱਕ ਬਹੁਤ ਵੱਡਾ, ਜਿਵੇਂ ਹੁਣ ਤੁਸੀਂ ਕੋਟਕਪੂਰੇ ਨੂੰ ਵੀ ਨਾਲ ਲਾ ਲਓ ਤੇ ਬਹਿਬਲ ਨੂੰ ਵੀ ਲਾ ਲਓ, ਹਾਂਜੀ, ਇਹਦੇ ਵਿੱਚ ਇਹੀ ਇੱਕ ਬਹੁਤ ਵੱਡਾ ਪੇਚੀਦਾ ਮਾਮਲਾ ਹੈ ਕਿ ਜਿਹੜੇ ਦੋਸ਼ੀ ਨੇ ਉਹ ਨੇ ਬਹੁਤ ਜ਼ਿਆਦਾ, ਵਿੱਚ ਪੁਲਿਸ ਅਫਸਰ ਵੀ ਰੱਖ ਲਓ ਤੁਸੀਂ, ਜਾਂ ਜਿਹੜੇ ਡੇਰਾ ਪ੍ਰੇਮੀ, ਇਹ ਸਾਰੇ, ਮੈਂ ਤਿੰਨਾਂ ਕੇਸਾਂ ਦੀ ਗੱਲ ਕਰਦਾ ਕਿਉਂਕਿ ਆਪਾਂ ਇਹਨਾਂ ਨੂੰ ਜੋੜ ਕੇ ਦੇਖਦੇ ਹਾਂ ਨਾ, ਹਾਂਜੀ, ਬੇਅਦਬੀ ਤੇ ਬਹਿਬਲ ਤੇ ਕੋਟਕਪੂਰਾ। ਪਰ ਇਹਦੇ ਚ ਕੀ ਦਿੱਕਤ ਹੈ? ਦਿੱਕਤ ਜਿਹੜੀ ਕਾਨੂੰਨੀ ਮੁਕੱਦਮੇ ਚ ਆਉਂਦੀ ਹੈ ਕਿ ਬਹੁਤ ਸਾਰੇ ਜਿਹੜੇ ਕੇਸ ਵਾਰ ਹੁੰਦੇ ਆ, ਕਿਸੇ ਵੀ ਕੇਸ ਦੇ ਵਿੱਚ ਨਾਮਜ਼ਦ ਮੁਲਜ਼ਮ ਹੁੰਦੇ ਨੇ ਜਿਹੜੇ, ਤਾਂ ਉਹ ਕੀ ਕਰਦੇ ਆ ਕਿ ਕਈ ਵਾਰ ਪਲੈਨਿੰਗ ਦੇ ਨਾਲ ਕੋਈ ਬੰਦਾ ਹਾਈ ਕੋਰਟ ਚਲੇ ਗਿਆ, ਉਹ ਉੱਥੋਂ ਰਿਜੈਕਸ਼ਨ ਹੋ ਗਈ ਤਾਂ ਦੂਜਾ ਚਲੇ ਗਿਆ, ਦੂਜੇ ਦੀ ਹੋ ਗਈ ਤੀਆ ਚਲ ਗਿਆ, ਫਿਰ ਕੋਈ ਸੁਪਰੀਮ ਕੋਰਟ ਚਲੇ ਗਿਆ। ਮਤਲਬ ਕਿ ਇਸ ਤਰ੍ਹਾਂ ਕੇਸ ਲਟਕਦਾ ਰਹਿੰਦਾ, ਕੇਸ ਕਮਜ਼ੋਰ ਹੁੰਦਾ ਜਾਂਦਾ ਹੈ। ਜਿੰਨਾ ਵੀ ਪੁਰਾਣਾ ਹੋਏਗਾ ਕੇਸ, ਇਹ ਆਪਾਂ ਨੂੰ ਵੀ ਪਤਾ ਹੈ। ਤਾਂ ਇਹ ਹੁੰਦਾ ਕਿ ਹੌਲੀ 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 ਹੌਲੀ, ਜਿਵੇਂ ਹੁਣ ਡੇਰਾ ਮੁਖੀ ਨੇ ਵੀ ਪਿੱਛੇ ਜੇ ਹਾਈ ਕੋਰਟ ਚ ਪਟੀਸ਼ਨ ਪਾ ਰੱਖੀ ਹੈ, ਉਹਦੇ ਤੇ ਵੀ ਸੁਣਵਾਈ ਅੱਡ ਤੋਂ ਚੱਲ ਰਹੀ ਹੈ। ਜਿਹੜਾ ਮਹਿੰਦਰਪਾਲ ਬਿੱਟੂ ਜੇਲ੍ਹ ਚ ਮਾਰਿਆ, ਉਹਦੇ ਤੇ ਵੀ ਸੁਣਵਾਈ ਚੱਲ ਰਹੀ ਹੈ। ਤਾਂ ਗੱਲ ਇਹ ਹੈ ਕਿ ਇਹ ਬਹੁਤ ਗੁੰਝਲਦਾਰ ਮਸਲਾ ਬਣ ਜਾਂਦਾ ਹੈ। ਤਾਂ ਇਸ ਕਰਕੇ ਇਹ ਹੈ ਕਿ ਕੱਲ ਨੂੰ, ਹੁਣ ਜਦੋਂ ਵੀ ਮੰਨ ਲਓ ਕੋਈ ਕਿਸੇ ਰਫਤਾਰ ਨਾਲ ਮੁਕੱਦਮਾ ਚੱਲੇਗਾ, ਤਾਂ ਜੇ ਫਰਜ਼ ਕਰੋ ਸੁਪਰੀਮ ਕੋਰਟ ਦੇ ਵਿੱਚੋਂ ਇਹ ਡਾਇਰੈਕਸ਼ਨ ਆ ਜਾਂਦੀ ਕਿ ਮੁਕੱਦਮਾ ਭੇਜ ਦਿਓ ਹਰਿਆਣੇ ਚ, ਤਾਂ ਗੱਲ ਸਾਰੀ ਫੇਰ ਜ਼ੀਰੋ ਤੋਂ ਸਟਾਰਟ ਹੋ ਜਾਣੀ ਹੈ ਨਾ ਜੀ। ਮਤਲਬ ਕਿ ਕੀਤਾ ਕਰਾਇਆ ਸਾਰਾ ਜਿਹੜਾ ਟ੍ਰਾਇਲ ਚੱਲਿਆ ਉਹ ਤਾਂ ਫਿਰ ਉੱਥੇ ਖਲੋ ਗਿਆ ਨਾ ਜੀ। ਨਵੀਂ ਕੋਰਟ ਚ ਜਾਏਗਾ, ਜੱਜ ਦੇ ਕੇਸ ਲੱਗੇਗਾ, ਜੱਜ ਉਹਨੂੰ ਸਟੱਡੀ ਕਰੇਗਾ, ਫਿਰ ਉਹ ਸਟੇਟਸ ਦੇਖੇਗਾ, ਫਿਰ ਉਸ ਹਿਸਾਬ ਨਾਲ ਪ੍ਰੋਸੀਡ ਕਰੇਗਾ। ਆਹੀ ਹੈ ਨਾ ਜੀ। ਇਸ ਕਰਕੇ ਇਹ ਮਾਮਲਾ ਬਹੁਤ ਪੇਚੀਦਾ ਹੈ ਕਿ ਇਹਦੇ ਚ ਜਿੰਨੇ ਵੀ ਕਾਨੂੰਨੀ ਬਦਲ ਨੇ ਉਹ ਸਾਰੇ ਵਾਰੀ-ਵਾਰੀ ਅਜਮਾਉਣਗੇ, ਅਗਲੇ ਉਹਨਾਂ ਦਾ ਹੱਕ ਹੈ। ਇਸ ਕਰਕੇ ਇਹ ਦਿੱਕਤ ਹੈਗੀ ਹੈ ਇਸ ਮੁਕੱਦਮੇਬਾਜ਼ੀ ਦੇ ਨਾਲ। ਬਾਕੀ ਹੁਣ ਦੇਖੋ ਇਹ ਸਰਕਾਰ ਕੀ ਪੱਖ ਰੱਖਦੀ ਹੈ, ਤਾਂ ਸੁਪਰੀਮ ਕੋਰਟ ਤੇ ਨਿਗਾਹ ਰਹੇਗੀ ਕਿ ਕੀ ਇਹ ਮੁਕੱਦਮੇ ਜਿਹੜੇ ਬੇਅਦਬੀ ਵਾਲੇ ਆ ਉਹ ਇੱਥੇ ਰਹਿਣਗੇ ਜਾਂ ਟ੍ਰਾਂਸਫਰ ਹੋਣਗੇ। ਹਾਲਾਂਕਿ ਇੱਕ ਪਟੀਸ਼ਨ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਸੀਬੀਆਈ ਨੂੰ ਕੇਸ ਵਾਪਸ ਦੇਣ ਦੀ ਵੀ ਹੈ, ਇਹ ਵੀ ਹੈਗੀ ਆ। ਦੇਖੋ ਹੁਣ ਇਹ ਫੈਸਲੇ ਕਦੋਂ ਹੁੰਦੇ ਨੇ, ਪਰ ਹਾਲ ਦੀ ਘੜੀ ਇਸ ਮਾਮਲੇ ਦੇ ਵਿੱਚ ਆਪਾਂ ਜੇ ਦੇਖੀਏ ਤੇ ਇਹੋ ਲੱਗਦਾ ਕਿ ਛੇਤੀ ਕੀਤਾ ਤਾਂ ਇਹ ਕੇਸ ਜਿਹੜਾ ਫੈਸਲੇ ਤੱਕ ਨਹੀਂ ਪਹੁੰਚਦਾ ਲੱਗਦਾ ਜੀ। ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਤੇ ਗੱਲ ਕਰੀਏ ਸੀਜੀਆਈ ਦੇ ਬਿਆਨ ਦੀ। ਉਹ ਕਹਿ ਰਹੇ ਨੇ ਕਿ ਸੰਵਿਧਾਨ ਦੇ ਜਿਹੜੇ ਮੂਲ ਢਾਂਚੇ ਦੇ ਸਿਧਾਂਤ ਨੂੰ ਨਸ਼ਟ ਨਹੀਂ ਕੀਤਾ ਜਾ ਸਕਦਾ। ਠੀਕ ਕਿਹਾ ਉਹਨਾਂ ਨੇ, ਕਿਉਂਕਿ ਇਹ ਤਾਂ ਫਿਰ ਬੜਾ ਵੱਡਾ ਖਿਲਵਾੜ ਹੋ ਜਾਏਗਾ ਨਾ, ਤਾਂ ਕਹਾਣੀ ਥੋੜੀ ਜਿਹੀ ਖਰਾਬ ਹੋ ਜਾਏਗੀ ਜੀ। ਇਹ ਕਹਿੰਦਾ ਕਿ ਸੀਜੀਆਈ ਧਰੁਵ ਤਾਰੇ ਦੀ ਤਰ੍ਹਾਂ ਮੂਲ ਢਾਂਚੇ ਦਾ ਸਿਧਾਂਤ ਹੈ, ਇਹਨੂੰ ਨਸ਼ਟ ਨਹੀਂ ਕੀਤਾ ਜਾ ਸਕਦਾ, ਇਹ ਸੰਵਿਧਾਨ ਦੀ ਪਛਾਣ ਆ। ਸੀਜੀਆਈ ਇਹ ਬੋਲ ਰਹੇ ਆ, ਚੰਦਰਚੂੜ ਜੀ, ਡੀ ਵਾਈ ਚੰਦਰਚੂੜ। ਤਾਂ ਇਹਨਾਂ ਨੇ ਕਿਹਾ ਕਿ ਜੋ ਔਖੇ ਰਸਤਿਆਂ ਤੇ ਮਾਰਗਦਰਸ਼ਨ ਕਰਦਾ ਹੈ, ਉਪ ਰਾਸ਼ਟਰਪਤੀ ਨੇ ਇਹਦੇ ਤੇ ਸਵਾਲ ਚੁੱਕਿਆ ਸੀਗਾ, ਧਨਖੜ ਸਾਹਿਬ ਨੇ ਜੀ। ਕਿਰਨ ਰਿਜੀਜੂ ਹੋਇਆ, ਧਨਖੜ ਹੋਇਆ, ਇਹ ਕੁਝ ਐਸੇ ਲੀਡਰ ਨੇ ਜਿਹੜੇ ਲਗਾਤਾਰ ਸੁਪਰੀਮ ਕੋਰਟ ਤੇ ਜਾਂ ਸੰਵਿਧਾਨ ਤੇ, ਕੇਸ਼ਵ ਨੰਦ ਭਾਰਤੀ ਵਾਲੇ ਕੇਸ ਤੇ,
ਇਹ ਕਈ ਮਤਲਬ ਕਿ ਸੰਵਿਧਾਨ ਤੇ ਤਾਂ ਨਹੀਂ ਆਪਾਂ ਕਹਿ ਸਕਦੇ ਕਿ ਸਿੱਧੇ ਤੌਰ ਤੇ ਤਾਂ ਨਹੀਂ ਇਹਨਾਂ ਨੇ ਕਿਹਾ, ਪਰ ਸੁਪਰੀਮ ਕੋਰਟ ਦਾ ਖਾਸ ਤੌਰ ਤੇ ਜਿਹੜਾ ਮਾਮਲਾ ਹੈ ਨਾ, ਉਹਦੇ 'ਚ ਜ਼ਰੂਰ ਕਹਿੰਦੇ ਆ ਕਿ ਜਿੱਦਾਂ ਅੱਜ ਵੀ ਕਿਰਨ ਰਿਜੀਜੂ ਨੇ ਇੱਕ ਵੀਡੀਓ ਸ਼ੇਅਰ ਕਰ ਰੱਖੀ ਹੈ ਸਾਬਕਾ ਕਿਸੇ ਜੱਜ ਦੀ, ਜਿਹੜਾ ਕਹਿ ਰਿਹਾ ਕਿ ਸੁਪਰੀਮ ਕੋਰਟ ਨੇ ਹਾਈਜੈਕ ਕੀਤਾ ਹੈ, ਮਤਲਬ ਕਿ ਕਾਨੂੰਨ ਨੂੰ ਹਾਈਜੈਕ ਕਰ ਰੱਖਿਆ ਹੈ। ਇਹ ਆਪਣੇ ਆਪ ਦੇ ਵਿੱਚ ਵੇਖੋ ਕਿ ਕਾਨੂੰਨ ਮੰਤਰੀ ਜੇ ਇਸ ਤਰ੍ਹਾਂ ਦੀਆਂ ਗੱਲਾਂ ਸ਼ੇਅਰ ਕਰਦਾ ਹੈ ਤਾਂ ਸਥਿਤੀ ਜਿਹੜੀ ਹੈ ਉਹ ਕਿੰਨੀ ਟਕਰਾਅ ਵਾਲੀ ਹੋਈ ਪਈ ਹੈ। ਮਤਲਬ ਕਿ ਜੇ ਹੁਣ ਕੋਈ ਵੀਡੀਓ ਸ਼ੇਅਰ ਕਰਦਾ, ਦੇਖੋ ਇੱਕ ਕਾਨੂੰਨ ਮੰਤਰੀ ਕਿਸੇ ਮੁਲਕ ਦਾ ਔਰ ਇੰਡੀਆ ਵਰਗੇ ਮੁਲਕ ਦਾ, ਤੇ ਉਹਦੇ 'ਚ ਸਾਬਕਾ ਜੱਜ ਬੋਲੇ ਕਿ ਸੁਪਰੀਮ ਕੋਰਟ ਨੇ ਤਾਂ ਬਈ ਸੰਵਿਧਾਨ ਨੂੰ ਹਾਈਜੈਕ ਕਰ ਲਿਆ, ਇਹਦਾ ਮਤਲਬ ਕੀ ਨਿਕਲਦਾ? ਇਹਦਾ ਮਤਲਬ ਤੇ ਕੱਢ ਕੇ ਦੇਖੋ ਕੀ ਨਿਕਲਦਾ। ਮਤਲਬ ਕਿ ਸਿੱਧਾ ਸੁਪਰੀਮ ਕੋਰਟ ਦੇ ਨਾਲ ਟਕਰਾਅ ਦੇ ਰੌਂਚ 'ਚ ਹੈ ਜੀ। ਔਰ ਇਹਨਾਂ ਨੇ ਲਿਖ ਕੇ ਵੀ ਭੇਜਿਆ ਪਿੱਛੇ ਜੇ ਕਿ ਕੋਲੀਜੀਅਮ 'ਚ ਸਾਡਾ ਘੱਟੋ ਘੱਟ ਐਟਲੀਸਟ ਇੱਕ ਬੰਦਾ ਤਾਂ ਲਾਓ, ਜੇ ਕੋਲੀਜੀਅਮ ਸਿਸਟਮ ਜਿਹੜਾ ਤੁਸੀਂ ਬਰਕਰਾਰ ਰੱਖਣਾ ਜੀ। ਤਾਂ ਇੱਥੇ ਵੀ ਇਜ਼ਰਾਈਲ 'ਚ ਕੀ ਰੌਲਾ ਜ਼ਰੂਰ, ਇਜ਼ਰਾਈਲ ਦੇ ਵਿੱਚ ਕੱਲ ਤੇਲ ਅਵੀਵ ਦੇ ਵਿੱਚ 1 ਲੱਖ ਬੰਦੇ ਦਾ ਇਕੱਠ ਸੀ, ਹਿਸਾਬ ਲਾ ਲਓ। ਛੋਟੀ ਜਿਹੀ ਵਸੋਂ ਵਾਲਾ ਦੇਸ਼ ਹੈ ਜੀ। ਕਈ ਲੋਕ ਮਿਸਾਲਾਂ ਵੀ ਦਿੰਦੇ ਨੇ ਯਹੂਦੀ ਮੁਲਕ ਦੀਆਂ, ਹੈ ਵੀ ਬਹੁਤ ਅੱਗੇ ਵੀ ਨੇ ਬਈ, ਮਿਲਟਰੀ ਤਾਕਤ ਦੇ ਵਿੱਚ ਤਾਂ ਮਤਲਬ ਕਿ ਤੋੜੂ ਨੇ ਪੂਰੇ, ਪਰ ਉੱਥੇ ਵੀ ਕੀ ਹੈ, ਰਿਸ਼ਵਤ ਬਹੁਤ ਹੈ, ਲੁੱਟ ਖਸੁੱਟ। ਕੱਲ ਇੱਕ ਮੰਤਰੀ ਬਰਖਾਸਤ ਕੀਤਾ। ਹੁਣ ਉੱਥੇ ਰੌਲਾ ਕੀ ਹੈ? ਦੇਖੋ ਇੰਡੀਆ ਤੇ ਇਜ਼ਰਾਈਲ ਜਿਹੜੇ ਆ ਉਹ ਇੱਕ ਸਿੱਕੇ ਦੇ ਦੋ ਪਾਸੇ ਆ ਇਸ ਟਾਈਮ ਪੂਰੀ ਦੁਨੀਆ 'ਚ। ਤਾਂ ਉਹ ਚੱਲ ਕੀ ਰਿਹਾ ਉੱਥੇ? ਇਤਫਾਕ ਵੇਖੋ, ਮੈਂ ਇਤਫਾਕ ਦੀ ਗੱਲ ਕਰ ਰਿਹਾ। ਇਜ਼ਰਾਈਲ ਦੇ ਵਿੱਚ ਕੀ ਹੈ ਕਿ ਸੰਸਦ ਨੂੰ ਪਾਵਰ ਦਿੱਤੀ ਜਾ ਰਹੀ ਹੈ ਕਿ ਬਈ ਤੁਸੀਂ ਸੁਪਰੀਮ ਕੋਰਟ ਦਾ ਵੀ ਫੈਸਲਾ ਪਲਟ ਸਕਦੇ ਹੋ, ਹਿਸਾਬ ਲਾ ਲਓ ਜੀ। ਅੱਛਾ, ਆ ਰੌਲਾ ਹੈ ਉੱਥੇ। ਨੇਤਨਯਾਹੂ ਉਹਨਾਂ ਨੇ ਪੂਰੇ ਕਸੂਤੇ ਪੰਗੇ ਪਾ ਰੱਖੇ ਨੇ। ਤਾਂ ਲੋਕ ਜਿਹੜੇ ਆ, ਲੋਕ ਕਹਿੰਦੇ ਕਿ ਇਹ ਤਾਂ ਬਿਲਕੁਲ ਤੁਸੀਂ ਤਾਨਾਸ਼ਾਹੀ ਵੱਲ ਵੱਧ ਰਹੇ ਹੋ ਜੀ, ਆਟੋਕ੍ਰੈਟਿਕ ਰੂਲ ਵੱਲ ਵੱਧ ਰਹੇ ਹੋ ਤੁਸੀਂ ਜੀ। ਇਹ ਕੀ ਹੈ? ਤਾਂ ਲੋਕ ਡੈਮੋਕ੍ਰੇਸੀ ਨੂੰ ਬਚਾਉਣ ਵਾਸਤੇ ਸੜਕਾਂ ਤੇ ਨੇ, ਤੇ ਸਾਡੇ ਇੱਥੇ ਲੋਕ ਤਾੜੀਆਂ ਮਾਰਦੇ ਆ ਕੀਤੀ ਕਿਰਨ ਰਿਜੀਜੂ ਨੇ। ਸਵਾਦੀ ਗੱਲ ਹੈ ਜੀ, ਆ ਲਿਆਂਦਾ ਹੀ ਨਜ਼ਾਰਾ ਧਨਕੜ ਨੇ। ਧਨਕੜ ਕਾਹਦਾ ਤੇ ਧਾਕੜ ਆ, ਧਾਕੜ ਹੈ ਬਈ, ਧਾਕੜ ਹੈ ਜੀ। ਆ ਰਾਮਦੇਵ ਲਾਉਂਦਾ ਹੀ ਗੱਲ ਟਿਕਾਣੇ ਤੇ। ਮਤਲਬ ਕਿ ਇੱਕ ਠੀਕ ਆ, ਮੈਂ ਇਸ ਗੱਲ ਦੇ ਨਾਲ ਸਹਿਮਤ ਹਾਂ ਕਿ ਕੋਲੀਜੀਅਮ ਦੇ ਵਿੱਚ ਬੜੀਆਂ ਕਮੀਆਂ ਪੇਸ਼ੀਆਂ ਨੇ, ਕਿਉਂਕਿ ਭਾਈ ਭਤੀਜਾਵਾਦ ਚੱਲਦਾ ਜੀ ਜੀ। ਭਾਈ ਭਤੀਜਾਵਾਦ ਚੱਲਦਾ, ਜੱਜਾਂ 'ਚ ਸਭ ਤੋਂ ਜ਼ਿਆਦਾ ਚੱਲਦਾ ਹੈ। ਨੈਪੋਟਿਜ਼ਮ ਕੱਲਾ ਫਿਲਮਾਂ 'ਚ ਨਹੀਂ ਚੱਲਦਾ, ਕੱਲਾ ਕ੍ਰਿਕਟ 'ਚ ਨਹੀਂ ਚੱਲਦਾ, ਨੈਪੋਟਿਜ਼ਮ ਨਿਆਂ ਪ੍ਰਣਾਲੀ 'ਚ ਵੀ ਚੱਲਦਾ ਹੈ ਜੀ। ਪਰ ਹੁਣ ਇਸ ਪਾਸੇ ਤੁਸੀਂ ਤੁਰੋਗੇ, ਟੇਬਲ ਤੇ ਗੱਲ ਹੋਵੇ ਤਾਂ ਠੀਕ ਹੈ, ਹੱਲ ਹੋਵੇ ਤਾਂ ਠੀਕ ਹੈ, ਇਹ ਤਾਂ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ। ਸੋ ਇਸ ਕਰਕੇ ਜਿਹੜਾ ਹੁਣ ਇਹਨਾਂ ਦਾ ਬਿਆਨ ਆ CGI ਸਾਹਿਬ ਦਾ, ਉਹ ਇਸੇ ਹੀ ਸੰਦਰਭ 'ਚ ਲਿਆ ਜਾ ਸਕਦਾ ਆ। ਉਹ ਕਹਿੰਦੇ ਆ ਕਿ ਭਾਈ ਜੇ ਤੁਸੀਂ ਕਹਿ ਰਹੇ ਹੋ ਕੋਲੀਜੀਅਮ, ਕਿਉਂਕਿ ਕੋਲੀਜੀਅਮ ਤੇ ਅੱਗੇ 2-3 ਵਾਰੀ ਕਾਨੂੰਨੀ ਸੱਟਾਂ ਹੋਈਆਂ ਨੇ, ਪੂਰੀਆਂ ਮਤਲਬ ਕਿ ਸੁਣਵਾਈਆਂ ਹੋਈਆਂ ਨੇ ਜੀ। ਉਹਦੇ 'ਚ ਉਹਨਾਂ ਨੇ ਕਿਹਾ ਕਿ ਨਹੀਂ, ਇਹ ਕੋਲੀਜੀਅਮ ਸਿਸਟਮ ਹੈ ਜਿਹੜਾ ਜੀ, ਜਿਵੇਂ ਇਹਨਾਂ ਲਿਆਂਦਾ ਸੀ ਨੈਸ਼ਨਲ ਜੁਡੀਸ਼ਰੀ ਅਪਾਇੰਟਮੈਂਟ ਐਕਟ, ਉਹਨਾਂ ਨੇ ਰੱਦ ਕਰ ਦਿੱਤਾ ਸੀਗਾ ਜੀ। ਤਾਂ ਇਸ ਕਰਕੇ ਉਹ ਕਹਿੰਦੇ ਨੇ ਕਿ ਸੁਪਰੀਮ ਕੋਰਟ ਆਪਣੀ ਮਨਿਆਈ ਕਰਦੀ ਆ, ਤਾਂ ਸੁਪਰੀਮ ਕੋਰਟ ਨੂੰ ਕਿਤੇ ਇਹ ਆ ਕਿ ਬਈ ਇਹਨਾਂ ਦੇ ਹੱਥ ਜੇ ਸਾਰੀ ਤਾਕਤ ਆ ਗਈ ਤੇ ਇਹ ਮਨਿਆਈ ਕਰਨਗੇ। ਮਾਮਲਾ ਤੇ ਇਹੀ ਆ ਨਾ। ਇਸੇ ਕਰਕੇ ਇਸੇ ਸੰਦਰਭ ਦੇ ਵਿੱਚ ਹੀ ਇਸ ਬਿਆਨ ਨੂੰ ਲਿਆ ਜਾ ਸਕਦਾ ਹੈ ਕਿ ਜੋ ਮੂਲ ਢਾਂਚੇ ਦਾ ਸਿਧਾਂਤ ਹੈ, ਕਿਉਂਕਿ ਚੱਲ ਰਿਹਾ ਨਾ, ਜਿਵੇਂ ਮੈਂ ਕਿਹਾ ਕਿ ਕੋਲੀਜੀਅਮ ਤੇ ਕਾਰਜਪਾਲਿਕਾ ਦਾ ਇੱਕ ਟਕਰਾਓ ਚੱਲ ਰਿਹਾ ਹੈ, ਤਾਂ ਇਸੇ ਸੰਦਰਭ 'ਚ ਇਸ ਬਿਆਨ ਨੂੰ ਸਮਝਿਆ ਜਾ ਸਕਦਾ ਜਾਂ ਲਿਆ ਜਾ ਸਕਦਾ। ਕਿਉਂਕਿ ਦੇਖੋ CGI ਜਾਂ ਇਹ ਕੋਈ ਸਿੱਧੀ ਗੱਲ ਥੋੜੀ ਕਰਦੇ ਆ, ਕਿਸੇ ਤਰੀਕੇ ਦੇ ਨਾਲ ਗੱਲ ਕਰਕੇ ਉਸ ਬਹਿਸ ਨੂੰ ਅੱਗੇ ਤੋਰਿਆ ਜਾਂਦਾ ਜਿਹੜੀ ਚੱਲ ਰਹੀ ਹੁੰਦੀ ਜੀ। ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧ ਗਏ ਤੇ ਗੱਲ ਕਰੀਏ ਆਪਾਂ ਪਾਕਿਸਤਾਨ ਦੇ PM ਦੇ ਬਿਆਨ ਦੀ। ਉਹਨਾਂ ਦੀ ਬੇਵੱਸੀ ਵਾਲਾ ਇੱਕ ਬਿਆਨ ਵਾਇਰਲ ਹੋ ਰਿਹਾ ਲਗਾਤਾਰ, ਤੇ ਪਾਕਿਸਤਾਨ ਦੇ ਵਿੱਚ ਦੱਸਦੇ ਆ ਵੀ ਕੌਮੀ ਗ੍ਰਿਡ ਦੇ ਵਿੱਚ ਨੁਕਸ ਵੀ ਪਿਆ, ਬਿਜਲੀ ਗੁੱਲ ਹੋਈ ਹੈ ਕਈ ਵੱਡੇ ਸ਼ਹਿਰਾਂ ਦੀ, ਤੇ ਇਹਨੂੰ ਆਰਥਿਕਤਾ ਦੇ ਨਾਲ ਵੀ ਜੋੜਿਆ ਜਾ ਰਿਹਾ। ਲਾਹੌਰ, ਕਰਾਚੀ, ਇਸਲਾਮਾਬਾਦ, ਪਿਸ਼ਾਵਰ, ਇਹਨਾਂ ਸ਼ਹਿਰਾਂ ਦੀ ਬਿਜਲੀ ਗੁੱਲ ਹੋਈ ਹੈ ਜੀ। ਦੇਖੋ ਪ੍ਰਵੀਨ ਜੀ, ਗੱਲ ਤੇ ਇਹ ਹੈ ਕਿ ਸਾਰੀਆਂ ਚੀਜ਼ਾਂ, ਬਿਜਲੀ ਹੋਈ ਜਾਂ ਰੇਲ ਹੋਈ, ਹਵਾਈ ਜਹਾਜ਼ ਹੋਏ, ਕਾਹਦੇ ਨਾਲ ਚੱਲਣੇ ਨੇ? ਪੈਸੇ ਨਾਲ ਚੱਲਣੇ ਨੇ ਨਾ ਜੀ ਜੀ। ਗੱਲ ਤੇ ਹੈ ਕਿ ਉਹ ਤਾਂ ਹੁਣ ਜਿੱਥੇ ਤੁਸੀਂ ਦੇਖੋਗੇ ਪ੍ਰਧਾਨ ਮੰਤਰੀ ਇੱਕ 15 ਦਿਨਾਂ ਦੇ ਵਕਫੇ ਦੇ ਦਰਮਿਆਨ ਦੂਜੀ ਵਾਰੀ ਪਿੱਟਿਆ ਉਹਨਾਂ ਦਾ ਜੀ,
ਪ੍ਰਧਾਨ ਮੰਤਰੀ ਇਹ ਗੱਲ ਕਵੇ ਕਿ ਮੈਨੂੰ ਸ਼ਰਮ ਆਉਂਦੀ ਆ ਜਦੋਂ ਮੈਂ ਠੂਠਾ ਫੜ ਕੇ ਮੰਗਦਾ ਤੇ ਇਹ ਤੋਂ ਵੱਡੀ ਨਮੋਸ਼ੀ ਕੀ ਹੋਏਗੀ। ਬਿਲਕੁਲ। ਪਹਿਲਾਂ ਇਹਨਾਂ ਦੇ ਜਿਵੇਂ ਆਪਣੇ ਆਈਐਸ ਹੁੰਦੇ ਆ ਨਾ, ਇਸ ਤਰ੍ਹਾਂ ਅਫਸਰ ਜਿਹੜੇ ਪਾਸ ਆਊਟ ਹੁੰਦੇ ਆ, ਨਿਯੁਕਤੀਆਂ ਜਿਨ੍ਹਾਂ ਨੂੰ ਦੇਣੀਆਂ ਸੀ, ਉਹਨਾਂ ਨੂੰ ਸੰਬੋਧਨ ਕਰ ਰਹੇ ਸਨ ਕਿ ਜਦੋਂ ਜਾ ਕੇ ਕਰਜ਼ਾ ਮੰਗੀ ਤਾਂ ਸ਼ਰਮ ਆਉਂਦੀ ਆ। ਹੁਣ ਇਹਨਾਂ ਨੇ ਗੱਲ ਕਹੀ ਹੈ, ਕਾਫੀ ਵੀਡੀਓ ਵਾਇਰਲ ਹੋ ਰਿਹਾ ਹੈ ਕਿ ਯੂਏਈ ਦੇ ਪ੍ਰੈਜ਼ੀਡੈਂਟ ਤੋਂ ਜਦੋਂ ਕਰਜ਼ਾ ਮੰਗਿਆ ਤੇ ਮੈਨੂੰ ਸ਼ਰਮ ਆ ਗਈ ਕਿ ਮੈਂ ਪਰ ਕੀ ਕਰਾਂ, ਮੈਂ ਮਜਬੂਰ ਆ। ਇੱਕ ਪ੍ਰਾਈਮ ਮਿਨਿਸਟਰ ਕਿਸੇ ਦੇਸ਼ ਦਾ ਬੋਲ ਰਿਹਾ ਤਾਂ ਫਿਰ ਤੁਸੀਂ ਸਮਝ ਸਕਦੇ ਹੋ ਨਾ ਕਿ ਹਾਲਾਤ ਕਿਸ ਤਰ੍ਹਾਂ ਦੇ ਆ। ਵੈਸੇ ਗੱਲ ਇਹ ਆ ਕਿ ਹੁਣ ਹਾਲਾਤ ਇੱਥੋਂ ਤੱਕ ਪਹੁੰਚੇ ਕਿੱਦਾਂ ਹੈ, ਇਹ ਵੀ ਤਾਂ ਸੋਚਣ ਦਾ ਵਿਸ਼ਾ ਹੈ ਨਾ। ਬਿਲਕੁਲ, ਇਹ ਵੀ ਤਾਂ ਸੋਚਣ ਦਾ ਵਿਸ਼ਾ ਹੈ। ਤਾਂ ਬਿਲਕੁਲ ਆਰਥਿਕਤਾ ਉਹਨਾਂ ਦੀ ਕਾਫੀ ਛੱਬੀ ਹੋਈ ਹੈ ਇਸ ਟਾਈਮ। ਪਾਕਿਸਤਾਨ ਦਾ ਜੇ ਤੁਸੀਂ GDP ਦੇ ਅਨੁਪਾਤ ਕਰਜ਼ਾ ਦੇਖੋਗੇ ਬਹੁਤ ਜ਼ਿਆਦਾ ਹੈ, ਆਲਮੋਸਟ ਉਹ 80-90% ਤੇ ਹੈ। ਜੇ ਹੋਰ ਚੀਜ਼ਾਂ ਦੇਖੋਗੇ ਤਾਂ ਬਹੁਤ ਮਹਿੰਗਾਈ ਹੈ ਉੱਥੇ। ਇਹ ਫਿਰ ਹੁਣ ਦੇਸ਼ ਤਾਂ ਹੁਣ ਇਹਨਾਂ ਦੇ ਕੋਲ ਜਿਹੜਾ ਹੈਗਾ ਫੋਰੈਕਸ ਰਿਜ਼ਰਵ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਫੋਰਨ ਰਿਜ਼ਰਵ ਜਿਹੜਾ ਵੀ, ਤਾਂ ਉਹ ਜਿਹੜਾ ਵਿਦੇਸ਼ੀ ਮੁਦਰਾ ਦਾ ਭੰਡਾਰ ਜਿਹਨੂੰ ਕਹਿੰਦੇ ਆ, ਉਹਦੇ ਨਾਲ ਤੇ ਇਹ ਦੇਸ਼ ਜਿਹੜਾ ਮੈਨੂੰ ਲੱਗਦਾ ਮਹੀਨਾ ਚਲਾ ਲੈਣ, 2 ਮਹੀਨੇ ਚਲਾ ਲੈਣ ਤਾਂ ਬਹੁਤ ਵੱਡੀ ਗੱਲ। ਇੰਨਾ ਉਹ ਥੱਲੇ ਚਲੇ ਗਿਆ। ਸੋ ਇਸ ਕਰਕੇ ਉਹਨਾਂ ਦੇ ਪ੍ਰਧਾਨ ਮੰਤਰੀ ਨੇ ਇੱਕ ਵਾਰੀ ਫੇਰ ਕਿਹਾ, ਹਾਲਾਂਕਿ ਉੱਥੇ ਤੁਹਾਨੂੰ ਪਤਾ ਸਿਆਸੀ ਖਾਨਾ ਜੰਗੀ ਵੀ ਚੱਲਦੀ ਰਹਿੰਦੀ ਹੈ, ਇੱਕ ਦੂਜੇ ਨੂੰ ਪਿਛਾੜਾ ਲਾਉਣਾ ਹੁੰਦਾ ਹੈ। ਇਹ ਪਰ ਸੱਚ ਆ, ਸਹੀ ਆ ਇਹ ਕਿ ਦੇਖੋ ਅੱਗੇ ਦਵੋਸ ਦੇ ਵਿੱਚ ਕਹਿੰਦੇ ਆ ਜੋ ਤੁਹਾਨੂੰ ਡੋਨੇਸ਼ਨ ਦਿੰਦੇ ਆ, ਉੱਥੋਂ ਲਿਆਏ ਇਹ ਮੇਰੇ ਖਿਆਲ ਦੇ ਨਾਲ ਕੋਈ 10 ਬਿਲੀਅਨ ਸੀਗਾ, ਸ਼ਾਇਦ 10 ਮਿਲੀਅਨ ਸੀਗਾ। ਇਹ ਲੈ ਆਏ ਜਦੋਂ, ਤੇ ਬਾਅਦ ਚ ਪੋਲ ਖੁੱਲੀ ਕਿ ਅਸਲ ਦੇ ਵਿੱਚ ਡੋਨੇਸ਼ਨ ਤਾਂ ਥੋੜੀ ਜਿਹੀ ਸੀਗੀ, ਬਾਕੀ ਜਿਹੜਾ ਸਾਰਾ ਕਰਜ਼ਾ ਦੇਤਾ ਉਹਨਾਂ ਨੇ ਚੱਕ ਕੇ, ਆ ਜੀ IMF ਤੋਂ, ਆ ਫਲਾਣੇ ਤੋਂ, ਆ ਫਲਾਣੇ ਤੋਂ। ਇਸ ਤਰ੍ਹਾਂ ਮਤਲਬ ਕਿ ਹੋ ਜਾਂਦੀ ਹੈ ਸੂਰਤ-ਏ-ਹਾਲ। ਖੈਰ ਸਬਕ ਲੈਣਾ ਚਾਹੀਦਾ, ਪਾਕਿਸਤਾਨ ਤੋਂ ਸਬਕ ਸਿੱਖਣਾ ਚਾਹੀਦਾ ਕਿ ਭਾਈ ਜਦੋਂ ਸਾਡੇ ਇੱਥੇ ਮੁਆਸ਼ਰੇ ਦੇ ਵਿੱਚ ਦੂਜੀਆਂ ਚੀਜ਼ਾਂ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ, ਇਕਨੋਮੀ ਨੂੰ ਕੋਈ ਪੰਜਾਬ ਵਾਲੇ ਵੀ ਸਿੱਖ ਲੈਣ, ਪੰਜਾਬ ਵਾਲੇ ਵੀ ਸਿੱਖ ਲੈਣ। ਜਿਹੜੀਆਂ ਪਾਕਿਸਤਾਨ ਦੀਆਂ ਮਸਾਲੇ ਵਾਲੀਆਂ ਖਬਰਾਂ ਸੀ ਜੋ ਹਾਲਦੇ ਆ ਕਿ ਪਾਕਿਸਤਾਨ ਵਾਹਵਾ ਫਸਿਆ, ਹਾਲ ਸਾਡਾ ਵੀ ਇਹੋ ਆ। ਇਹ ਤਾਂ ਕਹਿ ਸਕਦੇ ਹਾਂ ਆਪਾਂ ਕਿ ਭਾਈ ਹੁਣ ਇਕਨੋਮੀ ਤਗੜੀ ਹੈ ਇਸ ਦੇਸ਼ ਦੀ, ਤਾਂ ਥੋੜਾ ਬਹੁਤਾ ਸਰਵਾਈਵਲ ਚ ਚੱਲ ਰਿਹਾ ਕੰਮ। ਅਦਰਵਾਈਜ਼ ਸਾਡੀ ਕਰਜ਼ੇ ਵਾਲੀ ਵੀ ਪੰਡ ਤੇ ਇਹੋ ਜਿਹੀ ਹੋ ਨਾ, ਅਸੀਂ ਵੀ ਪੂਰੇ ਦੇਸ਼ ਦੇ ਵਿੱਚੋਂ ਮਤਲਬ ਕਿ ਸਭ ਤੋਂ ਜ਼ਿਆਦਾ ਕਰਜ਼ਾ ਢੋ ਰਹੇ ਹਾਂ। ਖੈਰ ਇਹ ਚੀਜ਼ਾਂ ਨਹੀਂ ਕਿ ਸਾਨੂੰ ਸਬਕ ਲੈਣਾ ਚਾਹੀਦਾ ਕਿ ਅੱਜ ਕੱਲ ਬਈ ਅੱਜ ਦੇ ਹਾਲਾਤ ਦੇ ਵਿੱਚ ਉਹੀਓ ਸੌਖਾ ਹੈ ਜਿਹਦੇ ਘਰ ਦੇ ਵਿੱਚ ਦਾਣੇ ਨੇ, ਜਿਹਦਾ ਮਤਲਬ ਕਿ ਇਕਨੋਮੀ ਦੇ ਪੱਖੋਂ ਮਾਮਲਾ ਜਿਹੜਾ ਉਹ ਸੁਖਾਲਾ, ਉਹ ਹੀ ਸੌਖਾ ਹੈ। ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਸੋ ਪ੍ਰੋਗਰਾਮ ਦੇ ਵਿੱਚ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕੀ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਚੱਲਿਆ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਕੁਝ ਹੋਰ ਅਹਿਮ ਖਬਰਾਂ ਤੇ ਚਰਚਾ ਕਰਾਂਗੇ। ਇੱਕ ਤਾਂ ਜਿਹੜੀ ਖਬਰ ਹੈ ਸਿੱਧੂ ਦੀ ਰਿਹਾਈ ਦੇ ਨਾਲ ਜੁੜੀ ਹੈ। 26 ਜਨਵਰੀ ਨੂੰ ਜਿਹੜੇ ਨਵਜੋਤ ਸਿੰਘ ਸਿੱਧੂ ਰਿਹਾ ਹੋਣਗੇ ਜਾਂ ਨਹੀਂ, ਇਹ ਇੱਕ ਬਹੁਤ ਵੱਡਾ ਸਸਪੈਂਸ ਬਣਿਆ ਹੋਇਆ, ਇਹ ਤੇ ਚਰਚਾ ਕਰਾਂਗੇ। ਇੱਕ 2 ਤੋਂ ਜ਼ਿਆਦਾ ਬੱਚੇ ਪੈਦਾ ਹੋਣ ਤੇ ਨੌਕਰੀ ਜਾਣ ਦਾ ਡਰ ਸੀਗਾ ਤੇ ਮਾਤਾ ਪਿਤਾ ਨੇ ਇੱਕ ਬੱਚੀ ਨੂੰ ਨਹਿਰ ਦੇ ਵਿੱਚ ਹੀ ਸਿੱਟ ਦਿੱਤਾ। ਇਹ ਮਾਮਲਾ ਰਾਜਸਥਾਨ ਦੇ ਬੀਕਾਨੇਰ ਦਾ। ਸੋ ਇਹਦੇ ਤੇ ਚਰਚਾ ਕਰਾਂਗੇ। ਮਹਾਰਾਸ਼ਟਰ ਦਾ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਅਹੁਦਾ ਛੱਡ ਗਿਆ। ਉਹ ਕਹਿੰਦਾ ਪ੍ਰਧਾਨ ਮੰਤਰੀ ਨੂੰ, ਕਹਿੰਦਾ ਮੈਂ ਹੁਣ ਰਾਜਨੀਤਿਕ ਜ਼ਿੰਮੇਵਾਰੀਆਂ ਤੋਂ ਮੈਨੂੰ ਮੁਕਤ ਕਰੋ, ਮੈਂ ਹੁਣ ਪੜ੍ਹਨਾ ਲਿਖਣਾ ਚਾਹੁੰਦਾ ਤੇ ਹੋਰ ਕੁਝ ਜਿਹੜੀਆਂ ਚੀਜ਼ਾਂ ਦੇ ਵਿੱਚ ਆਪਣਾ ਟਾਈਮ ਬਤੀਤ ਕਰਨਾ ਚਾਹੁੰਦਾ। ਇਹਦੇ ਬਾਰੇ ਚਰਚਾ ਕਰਾਂਗੇ। ਬੜੀਆਂ ਵੱਡੀਆਂ ਪੋਲੀਟੀਕਲ ਜਿਹੜੀਆਂ ਮੂਵਮੈਂਟ ਹੋਈਆਂ ਉੱਥੇ, ਰੱਦੋ ਬਦਲ ਫੇਰ ਬਦਲ ਹੋਏ ਮਹਾਰਾਸ਼ਟਰ ਦੇ ਵਿੱਚ, ਉਹਦੇ ਵਿੱਚ ਇਹ ਬੰਦੇ ਦਾ ਬਹੁਤ ਵੱਡਾ ਯੋਗਦਾਨ ਸੀ। ਇਹਨੇ ਇੱਕ ਰਾਜਪਾਲ ਨਹੀਂ, ਇਹਨੇ ਇੱਕ ਭਾਜਪਾ ਪ੍ਰਧਾਨ ਵਜੋਂ ਉੱਥੇ BJP ਦੇ ਲਈ ਕੰਮ ਕੀਤਾ। ਇਹਨੇ ਕੀ ਕੁਝ ਕੀਤਾ, ਇਹਦੇ ਬਾਰੇ ਚਰਚਾ ਕਰਾਂਗੇ ਤਫਸੀਲ ਦੇ ਨਾਲ, ਪਰ ਜੁੜਦੇ ਹਾਂ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਵੱਧਦੇ ਕੁਝ ਹੋਰ ਅਹਿਮ ਖਬਰਾਂ ਦੇ ਵੱਲ। ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਐਲਾਨ ਕੀਤਾ ਕਿ ਉਹ ਰਾਜਪਾਲ ਦਾ ਅਹੁਦਾ ਛੱਡ ਦੇਣਗੇ ਤੇ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਾਰੀਆਂ ਰਾਜਨੀਤਿਕ ਜ਼ਿੰਮੇਵਾਰੀਆਂ ਤੋਂ ਮੁਕਤ ਹੋਣ ਦੀ ਇੱਛਾ ਦੱਸ ਦਿੱਤੀ ਹੈ। ਦੱਸਣਾ ਬਣਦਾ ਕਿ ਉਹ ਸ਼ਿਵਾਜੀ ਬਾਰੇ ਦਿੱਤੇ ਗਏ ਬਿਆਨਾਂ ਦੇ ਕਾਰਨ ਚਰਚਾ ਦੇ ਵਿੱਚ ਨੇ ਤੇ ਇਸ ਤੋਂ ਪਹਿਲਾਂ ਉਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਮਾਰਗਦਰਸ਼ਨ ਵੀ ਮੰਗ ਚੁੱਕੇ ਨੇ। ਅੱਜ ਕੱਲ੍ਹ ਜਿਹੜਾ ਕੰਸਟੀਟਿਊਸ਼ਨਲ ਕ੍ਰਾਈਸਿਸ ਆ ਉਹ ਇਹ ਹੈ, ਸੰਵਿਧਾਨਕ ਸੰਕਟ ਆ ਜਿਹੜਾ, ਸੰਵਿਧਾਨਕ ਸੰਕਟ ਤਾਂ ਨਹੀਂ ਪਰ ਇਹ ਬਣਾਇਆ ਜਾ ਰਿਹਾ। ਉਹ ਇਹ ਹੈ ਕਿ ਜਿਹੜੇ ਰਾਜਪਾਲ ਨੇ ਵੱਖ-ਵੱਖ ਰਾਜਾਂ ਦੇ, ਉਹ ਰਾਜਪਾਲਾਂ ਵਾਂਗੂ ਕੰਮ ਘੱਟ ਕਰਦੇ ਆ ਤੇ ਪਾਰਟੀ ਬੀਜੇਪੀ ਦੇ ਪਾਰਟੀ ਪ੍ਰਧਾਨਾਂ ਵਾਂਗ ਉਹਨਾਂ ਦੇ ਵਾਂਗ ਕੰਮ ਜ਼ਿਆਦਾ ਕਰਦੇ। ਇਉਂ ਲੱਗਦਾ ਉਹਨਾਂ ਦੀ ਕੰਮਕਾਰ ਕਰਨ ਦੇ ਤਰੀਕੇ ਤੋਂ ਕਿ ਉਹ ਬੀਜੇਪੀ ਦੇ ਜਿਵੇਂ ਪਾਰਟੀ ਪ੍ਰਧਾਨ ਹੋਣ। ਪੰਜਾਬ ਦੇ ਜਿਵੇਂ ਪੰਜਾਬ ਦੇ ਰਾਜਪਾਲ ਨੇ, ਇਹਨਾਂ ਨੇ VC ਦੇ ਮਸਲੇ ਤੇ, ਸਰਹੱਦ ਪਾਰ ਤਸਕਰੀ ਦੇ ਮਸਲੇ ਤੇ, ਮਾਈਨਿੰਗ ਦੇ ਮਸਲੇ ਤੇ, ਹੋਰ ਕਿੰਨੇ ਮਸਲਿਆਂ ਤੇ ਸਰਕਾਰ ਨੂੰ ਪੂਰਾ ਖੱਜਲ ਕੀਤਾ। ਤਾਮਿਲਨਾਡੂ ਦਾ ਰਾਜਪਾਲ ਇੱਕ ਲੰਘੇ ਦਿਨੀ ਆਪਣਾ ਭਾਸ਼ਣ ਵਿਚਾਲੇ ਛੱਡ ਕੇ ਚਲ ਗਿਆ। ਉਹ ਕਹਿੰਦਾ ਕਿ ਹਾਂ ਮੈਂ ਇਹਨਾਂ ਨੂੰ ਨਾਡੂ ਨਹੀਂ ਬੋਲਣਾ, ਮੈਂ ਕਹਿੰਦਾ ਤਮਿੰਗਮੰਗ ਬੋਲਣਾ। ਉਹਨਾਂ ਦਾ ਸ਼ਬਦ ਹੈ ਸ਼ਾਇਦ ਕੋਈ ਤਮਿੰਗਮੰਗ। ਉਹ ਕਹਿੰਦਾ ਮੈਂ ਬੋਲਣਾ ਵਾ ਤਾਮਿਲਨਾਡੂ ਦਾ ਮਤਲਬ ਹੈ ਤਾਮਿਲਾਂ ਦਾ ਰਾਜ। ਉਹ ਕਹਿੰਦੇ ਤਾਮਿਲਾਂ ਦਾ ਰਾਜ ਨਹੀਂ ਮੈਂ ਕਹਿਣਾ ਇਹਨੂੰ। ਉਹਨਾਂ ਦੇ ਲਈ ਉਹ ਸਵੈਮਾਨ ਹੈ। ਤਾਮਿਲਨਾਡੂ ਤਾਂ ਬੜੇ ਮਾਣ ਨਾਲ ਕਹਿੰਦੇ ਨੇ ਕਿ ਸਾਡਾ ਤਾਮਿਲਨਾਡੂ, ਕਿ ਸਾਡਾ ਸਾਡਾ ਰਾਜ ਹੈ ਇਹ। ਤਾਮਿਲਨਾਡੂ ਦਾ ਮਤਲਬ ਹੈ ਤਾਮਿਲਾਂ ਦਾ ਰਾਜ। ਤਾਂ ਉਹ ਕਹਿੰਦਾ ਮੈਂ ਨਹੀਂ ਬੋਲਣਾ, ਮੈਨੂੰ ਇਸ। ਤਾਂ ਉੱਥੇ ਫਿਰ ਸਰਕਾਰ ਨੇ ਕਿਹਾ, ਵਿਰੋਧੀ ਪਾਰਟੀਆਂ ਵੀ ਦੇਖੋ ਲੋਕਾਂ ਦਾ ਕਿਸ ਤਰੀਕੇ ਦਾ ਪ੍ਰੈਸ਼ਰ ਹੁੰਦਾ। ਸਰਕਾਰ ਨੇ ਤਾਂ ਵਿਰੋਧ ਕੀਤਾ, ਵਿਰੋਧੀ ਪਾਰਟੀਆਂ ਨੇ ਵੀ ਕੀਤਾ ਵੀ ਹਾਂ ਰਾਜਪਾਲ ਸਾਹਿਬ ਸਾਨੂੰ ਦੱਸੋ ਵੀ ਤੁਹਾਨੂੰ ਸਾਡੇ ਰਾਜ ਤੋਂ ਕੀ ਦਿੱਕਤ ਹੈ। ਜੇਕਰ ਇਹਦਾ ਕਾਗਜ਼ਾਂ 'ਚ ਨਾ, ਡਾਕੂਮੈਂਟਸ ਦੇ ਵਿੱਚ ਨਾ, ਜੇਕਰ ਸਰਕਾਰ ਦੇ ਕੰਮਾਂ ਕਾਰ ਦੇ ਵਿੱਚ ਨਾ ਤਾਮਿਲਨਾਡੂ ਚੱਲ ਸਕਦਾ ਤੇ ਤੁਹਾਨੂੰ ਕੀ ਦਿੱਕਤ ਹੈ। ਪਰ ਦਿੱਕਤ ਹੈ, ਦਿੱਕਤ ਤਾਂ ਉਹੀ ਹੈ ਕਿ ਅਸੀਂ ਬਣਾਉਣਾ ਚਾਹੁੰਦੇ ਹਾਂ ਹਿੰਦੂ ਰਾਸ਼ਟਰ ਤੇ ਇਹ ਕਹਿੰਦੇ ਤਾਮਿਲਾਂ ਦਾ ਰਾਜ। ਇਹ ਕਿਵੇਂ ਹੋ ਸਕਦਾ ਹੈ। ਭਗਤ ਸਿੰਘ ਕੋਸ਼ਿਆਰੀ, ਇਹਦੀਆਂ 3-4 ਤਾਂ ਮੈਨੂੰ ਮੂੰਹ ਜ਼ੁਬਾਨੀ ਯਾਦ ਆ ਜਿਹੜੇ ਨੇ ਪੰਗੇ ਪਾਏ ਰਾਜਪਾਲ ਹੁੰਦਿਆਂ। ਆ ਜਿਹੜਾ ਸ਼ਿਵਾਜੀ ਵਾਲਾ, ਇਹ ਤੋਂ ਸ਼ੁਰੂਆਤ ਕਰ ਲੈਂਦੇ ਆ। ਨਵੰਬਰ ਮਹੀਨੇ ਦੀ ਗੱਲ ਆ 2022 ਦੀ। ਇਹਨੇ ਮਰਾਠਾ ਸਮਰਾਟ ਸ਼ਿਵਾਜੀ ਨੂੰ ਪੁਰਾਣੇ ਦਿਨਾਂ ਦਾ ਇੱਕ ਪ੍ਰਤੀਕ ਕਰਾਰ ਦੇ ਦਿੱਤਾ ਤੇ ਉਹਨੇ ਕਿਹਾ ਕਿ ਜਦੋਂ ਸਾਨੂੰ ਪੁੱਛਿਆ ਜਾਂਦਾ ਵੀ ਅਸੀਂ ਆਪਣਾ ਆਦਰਸ਼ ਕਿਹਨੂੰ ਕਹੀਏ, ਤਾਂ ਜਵਾਹਰ ਲਾਲ ਨਹਿਰੂ, ਸੁਭਾਸ਼ ਚੰਦਰ ਬੋਸ, ਮਹਾਤਮਾ ਗਾਂਧੀ ਜਵਾਬ ਹੁੰਦੇ ਸੀਗੇ। ਮਹਾਰਾਸ਼ਟਰ ਦੇ ਵਿੱਚ ਕਹਿੰਦਾ ਤੁਹਾਨੂੰ ਕਿਤੇ ਹੋਰ ਦੇਖਣ ਦੀ ਜ਼ਰੂਰਤ ਨਹੀਂ ਹੈ, ਇੱਥੇ ਬਹੁਤ ਸਾਰੇ ਆਈਕਨ ਹੈ। ਛਤਰਪਤੀ ਸ਼ਿਵਾਜੀ ਕਹਿੰਦਾ ਉਹ ਪੁਰਾਣੇ ਦਿਨਾਂ ਦੀ ਗੱਲ ਰਹਿ ਗਈ। ਹੁਣ ਇੱਥੇ BR ਅੰਬੇਦਕਰ ਤੇ ਨਿਤਿਨ ਗਡਕਰੀ ਵੀ ਆਈਕਨ ਹੈ। ਹੁਣ BR ਅੰਬੇਦਕਰ ਤਾਂ ਆਪਾਂ ਕਹਿ ਸਕਦੇ ਹਾਂ ਕਿ ਉਹ ਸੰਵਿਧਾਨ ਦੇ ਰਚੇਤਾ ਨੇ। ਨਿਤਿਨ ਗਡਕਰੀ ਕੌਣ? ਇੱਕ BJP ਦਾ ਮੰਤਰੀ ਹੈ, ਇੱਕ ਪੋਲੀਟੀਕਲ ਬੰਦਾ ਵਾ। ਕੀ ਪੋਲੀਟੀਕਲ ਲੋਕ ਆਈਕਨਾਂ ਦੇ ਵਿੱਚ ਕਾਊਂਟ ਹੋ ਸਕਦੇ ਆ? ਕੱਲ ਨੂੰ ਕੋਈ ਚੱਕ ਕੇ ਕਹਿ ਦੂਗਾ ਜੀ ਇੰਦਰਾ ਗਾਂਧੀ ਆਈਕਨ ਆ ਸਾਡੀ, ਜਾਂ ਕੋਈ ਫਲਾਨਾ ਆਈਕਨ ਹੈ। ਪਾਰਟੀ ਪੱਧਰ ਤੇ ਹੋ ਸਕਦਾ, ਪਰ ਜੇਕਰ ਉਹਨੂੰ ਜ਼ਮਾਨੇ ਤੇ ਥੋਪ ਕੇ ਤਾਂ ਕੀ ਥੋਪਣਾ ਜਾਇਜ਼ ਆ? ਨਹੀਂ। ਤਾਂ ਇਹਦਾ ਵਿਰੋਧ ਬਹੁਤ ਹੋਇਆ। ਤਾਂ ਹੁਣ ਮਹਾਰਾਸ਼ਟਰ ਦੇ ਲੋਕ ਕਹਿੰਦੇ ਵੀ ਇਸ ਤਰ੍ਹਾਂ ਅਸੀਂ ਤੁਲਨਾ ਨਹੀਂ ਕਰਨ ਦਿੰਦੇ ਕਿਸੇ ਨੂੰ। ਜੇ ਤੁਸੀਂ ਕਹੋ ਕਿ ਸਮਰਾਟ ਸ਼ਿਵਾਜੀ ਨਾਲ ਅਸੀਂ ਨਿਤਿਨ ਗਡਕਰੀ ਦੀ ਤੁਲਨਾ ਕਰ ਦਿਆਂਗੇ, ਇਹ ਗਲਤ ਆ। 2022 ਦੇ ਜੁਲਾਈ ਮਹੀਨੇ ਦੀ ਗੱਲ ਆ, ਜਦੋਂ ਇਹ ਬੰਦੇ ਨੇ, ਇਸ ਰਾਜਪਾਲ ਨੇ ਇਹ ਕਹਿ ਕੇ ਵਿਵਾਦ ਖੜਾ ਕਰਤਾ ਸੀਗਾ ਵੀ ਜੇ ਗੁਜਰਾਤੀਆਂ ਤੇ ਰਾਜਸਥਾਨੀਆਂ ਨੂੰ ਮਹਾਰਾਸ਼ਟਰ ਦੇ ਵਿੱਚੋਂ ਕੱਢ ਦਈਏ ਤਾਂ ਇੱਥੇ ਰਾਜ ਕੰਗਾਲ ਹੋ ਜਾਊਗਾ, ਇਹਨਾਂ ਕੋਲੇ ਪੈਸਾ ਕੋਈ ਨਹੀਂ ਬਚਣਾ। ਤੇ ਕਿਉਂਕਿ ਇਹ ਕਹਿੰਦੇ ਵੀ ਜਿਹੜੇ ਗੁਜਰਾਤੀ ਆ ਜਾਂ ਰਾਜਸਥਾਨੀ ਆ ਉਹ ਮਹਾਰਾਸ਼ਟਰ ਦੇ ਵਾਸਤੇ ਪੈਸਾ ਕਮਾਉਂਦੇ ਆ ਤੇ ਇੱਥੇ ਪੈਸਾ ਨਹੀਂ ਕੋਈ ਬਚਣਾ। ਫਿਰ ਲੋਕਾਂ ਨੇ ਕਿਹਾ ਵੀ ਤੁਸੀਂ ਮਹਾਰਾਸ਼ਟਰ ਦਾ ਹੀ ਖਾਂਦੇ ਹੋ ਤੇ ਮਹਾਰਾਸ਼ਟਰ ਦੇ ਵਿੱਚ ਹੀ ਨੌਕਰੀ ਕਰਦੇ ਹੋ ਤੇ ਉੱਥੋਂ ਦੀਆਂ ਸੁੱਖ ਸੁਵਿਧਾਵਾਂ ਮਾਣਦੇ ਹੋ, ਤੇ ਪਰ ਤੁਸੀਂ ਮਹਾਰਾਸ਼ਟਰ ਦੇ ਲੋਕਾਂ ਦੀ ਇਹ ਬੇਇੱਜ਼ਤੀ ਕੀਤੀ ਹੈ ਕਹਿ ਕੇ। ਫਿਰ ਇਹਨਾਂ ਦਾ ਵਿਰੋਧ ਬਹੁਤ ਹੋਇਆ ਭਗਤ ਸਿੰਘ ਕੋਸ਼ਿਆਰੀ ਦਾ। ਮਾਰਚ 2020 ਦੇ ਵਿੱਚ ਹੀ ਇਹਨਾਂ ਨੇ 19ਵੀਂ ਸਦੀ ਦੇ ਸਵਿਤਰੀ ਬਾਈ ਤੇ ਜੋਤੀਰਾਓ ਫੂਲੇ ਨੂੰ ਉਹਨਾਂ ਨੇ ਕਹਿਦਾ ਕਿ ਇਹਨਾਂ ਨੇ ਤਾਂ ਛੋਟੀ ਉਮਰ ਦੇ ਵਿੱਚ ਵਿਆਹ ਕਰਾ ਲਿਆ ਸੀ। ਤੇ ਉਹ ਕਹਿੰਦੇ ਸਵਿਤਰੀ ਬਾਈ ਦੀ ਉਦੋਂ ਉਮਰ 10 ਸਾਲ ਸੀ ਤੇ ਫੂਲੇ ਬਾਈ ਜਿਹੜੇ ਜੋਤੀਰਾਓ ਫੂਲੇ ਬਾਈ ਆ ਉਹਨਾਂ ਦੀ ਉਮਰ 13 ਸਾਲ ਸੀ। ਹੁਣ ਕਹਿੰਦਾ ਉਦੋਂ ਸੋਚੋ ਵੀ ਵਿਆਹ ਤੋਂ ਬਾਅਦ ਮੁੰਡਾ ਤੇ ਕੁੜੀ ਕੀ ਸੋਚ ਰਹੇ ਹੋਣਗੇ। ਮਤਲਬ ਇਹਨੇ ਬੇਤੁਕਾ ਬਿਆਨ ਦਿੱਤਾ। ਫਿਰ ਇਹਦੇ ਤੇ ਕੀ ਦੋਸ਼ ਲੱਗਿਆ ਕਿ ਜਿਹੜੇ ਨੇ ਮੁੱਖ ਮੰਤਰੀ ਉद्धਵ ਠਾਕਰੇ ਨੇ ਇਹ ਦੋਸ਼ ਲਾਏ ਕਿ ਕਈ ਵਾਰੀ ਉਹ ਬਿਲਕੁਲ ਵੀ ਸਾਨੂੰ ਮਿਲਦੇ ਨਹੀਂਗੇ। ਉਹਨਾਂ ਨੇ ਕਿਹਾ ਕਿ 12 ਸੀਟਾਂ ਵਿਧਾਨ ਪਰਿਸ਼ਦ ਦੀਆਂ ਖਾਲੀ ਹੈ ਜਿਨ੍ਹਾਂ ਨੂੰ ਭਗਤ ਸਿੰਘ ਕੋਸ਼ਿਆਰੀ ਨੇ ਆਪਣੇ ਰਾਜ ਤੋਂ ਭਰਿਆ ਨਹੀਂ। 2019 ਦੀ ਗੱਲ ਹੈ ਜਦੋਂ
ਸਹੁੰ ਚੁੱਕ ਸਮਾਗਮ ਨੂੰ ਲੈ ਕੇ ਕੋਸ਼ਿਆਰੀ ਨੇ ਭਾਜਪਾ ਤੇ ਸ਼ਿਵ ਸੈਨਾ ਦੇ ਝਗੜੇ ਦੇ ਵਿਚਾਲੇ ਹੀ ਦੇਵੇਂਦਰ ਫੜਨਵੀਸ ਤੇ ਅਜੀਤ ਪਵਾਰ ਨੂੰ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦੇ ਰੂਪ ਦੇ ਵਿੱਚ ਸਹੁੰ ਦਵਾਤੀ ਸੀਗੀ, ਤੇ ਉਦੋਂ ਇਹ ਸਰਕਾਰ ਜ਼ਿਆਦਾ ਟਾਈਮ ਟਿਕ ਨਹੀਂ ਸੀ ਸਕੀ। ਉਦੋਂ ਵੀ ਇਹ ਦੋਸ਼ ਲੱਗੇ ਕਿ ਇਹਨੇ ਆਪਣੇ ਨਿੱਜੀ ਫੈਸਲੇ ਦੇ ਨਾਲ ਹੀ ਇਸ ਰਾਜਪਾਲ ਨੇ ਜਿਹੜਾ ਉਹ ਆਪਣੀ ਮਰਜ਼ੀ ਦੇ ਨਾਲ ਹੀ ਬੀਜੇਪੀ ਨੂੰ ਜੋ ਚੰਗਾ ਲੱਗਿਆ ਇਹਨੇ ਉਹ ਕਰਤਾ, ਜਦ ਕਿ ਉਹ ਕਰਨਾ ਉਦੋਂ ਜਾਇਜ਼ ਨਹੀਂ ਸੀ। ਹੁਣ ਤੁਸੀਂ ਸੋਚਦੇ ਹੋਵੋਗੇ ਕਿ ਯਾਰ ਮਹਾਰਾਸ਼ਟਰ ਤੋਂ ਅਸੀਂ ਕੀ ਲੈਣਾ? ਭਗਤ ਸਿੰਘ ਕੋਸ਼ਿਆਰੀ ਜਾਂਦਾ ਜਾਣ ਦਿਓ, ਸਾਨੂੰ ਕੀ? ਨਹੀਂ, ਇਹ ਇੱਕ ਏਜੰਡਾ ਖਾਸ ਦਾ ਇੱਕ ਟੂਲ ਟਾਈਪ ਹੋ ਸਕਦਾ, ਕਿਉਂਕਿ ਇਸ ਵੇਲੇ ਜ਼ੋਰ ਲੱਗਿਆ ਪਿਆ ਕਿ ਕਿਵੇਂ ਸਟੇਟ ਸਰਕਾਰਾਂ ਨੂੰ ਖੇਤੀ ਅੰਦੋਲਨ ਕਿਉਂ ਹੋਇਆ? ਖੇਤੀ ਅੰਦੋਲਨ ਇੰਨਾ ਹੀ ਥੋੜ੍ਹਾ ਸੀ ਗੱਲ ਕਿ ਬਈ ਖੇਤੀ ਕਾਨੂੰਨ ਸਾਨੂੰ ਚੰਗੇ ਨਹੀਂ ਲੱਗੇ, ਤੁਸੀਂ ਇਹਨਾਂ ਨੂੰ ਵਾਪਸ ਲੈ ਲਓ ਤੇ ਅਸੀਂ ਅੰਦੋਲਨ ਕਰਦੇ। ਇੰਨੀ ਗੱਲ ਹੀ ਨਹੀਂ ਸੀ। ਗੱਲ ਇਹ ਸੀ ਕਿ ਰਾਜ ਜਿਹੜੇ ਲੋਕ ਫੈਡਰਲ ਢਾਂਚੇ ਨੂੰ, ਇੱਥੇ ਤੁਸੀਂ ਸੰਘੀ ਢਾਂਚਾ ਦੇਖਦੇ ਹੋ ਨਾ ਅਮਰੀਕਾ ਦਾ, ਤਾਂ ਜਿਹੜੇ ਲੋਕ ਫੈਡਰਲ ਢਾਂਚੇ ਨੂੰ ਸਪੋਰਟ ਕਰਦੇ ਆ, ਜਿਹੜੇ ਲੋਕ ਸੰਘੀ ਢਾਂਚੇ ਨੂੰ ਸਪੋਰਟ ਕਰਦੇ ਆ, ਉਹ ਕਹਿੰਦੇ ਕਿ ਰਾਜ ਕੇਂਦਰ ਸਰਕਾਰ ਦੇ ਸਾਹਮਣੇ ਰਾਜ ਸਰਕਾਰ ਦੀ ਹੈਸੀਅਤ ਕੋਈ ਛੋਟੀ ਨਹੀਂ ਹੈ। ਤਾਂ ਖੇਤੀ ਰਾਜ ਦਾ ਵਿਸ਼ਾ ਹੈ, ਕੇਂਦਰ ਕੌਣ ਹੈ ਕਾਨੂੰਨ ਲੈ ਕੇ ਆਉਣ ਵਾਲਾ? ਪਰ ਉਹ ਇੱਕ ਕਾਨੂੰਨ ਉਹਨਾਂ ਦਾ ਸੀਗਾ ਫੂਡ ਪ੍ਰੋਸੈਸਿੰਗ ਦੇ ਨਾਲ ਜੁੜਿਆ, ਜਿਹਦੇ ਵਿੱਚ ਕੇਂਦਰ ਨੂੰ ਅਖਤਿਆਰ ਸੀਗਾ, ਤੇ ਉਹਨਾਂ ਨੇ 2 ਹੋਰ ਨਾਲ ਲੈ ਕੇ ਆਂਦੇ। ਤਾਂ ਇਸੇ ਤਰ੍ਹਾਂ ਹੀ ਜਿਵੇਂ ਹੁਣ ਪਾਣੀ ਦਾ ਮਸਲਾ ਹੈ, ਜੇਕਰ ਪਾਣੀ ਵੇਖਿਆ ਜਾਵੇ ਤਾਂ ਰਾਜ ਦਾ ਮਸਲਾ ਹੈ, ਪਰ ਹੁਣ ਕਿਉਂਕਿ ਸੰਵਿਧਾਨ ਦੇ ਵਿੱਚ ਇਹੋ ਜਿਹੀਆਂ 1-2 ਧਾਰਾਵਾਂ ਨੇ ਜਿਹੜੀਆਂ ਜੇਕਰ ਝਗੜੇ ਹੁੰਦੇ ਨੇ ਤਾਂ ਉਹਦੇ ਵਿੱਚ ਪ੍ਰਧਾਨ ਮੰਤਰੀ ਐਕਟ ਨੇ ਜਿਹੜੇ ਪ੍ਰਧਾਨ ਮੰਤਰੀ ਨੂੰ ਇਖਤਿਆਰ ਦਿੰਦੇ ਨੇ ਕਿ ਤੁਸੀਂ ਸੁਲਝਾ ਸਕਦੇ ਹੋ। ਪਰ ਉਹਨਾਂ ਨੇ ਉਹਨਾਂ ਐਕਟ ਦਾ ਆਸਰਾ ਲੈ ਕੇ ਪੰਜਾਬ ਤੇ ਉਹ ਚੀਜ਼ਾਂ ਥੋਪਣੀਆਂ ਸ਼ੁਰੂ ਕਰਤੀਆਂ। ਪਾਣੀ ਸਾਡਾ, ਧਰਤੀ ਸਾਡੀ, ਮਾਲਕ ਅਸੀਂ, ਮਰਜ਼ੀ ਵੀ ਤਾਂ ਸਾਡੀ ਹੋਣੀ ਚਾਹੀਦੀ ਹੈ ਵੀ ਕਿਹਨੂੰ ਕਿੰਨਾ ਦੇਣਾ ਹੈ। ਕੀ ਸਾਡੀ ਮਰਜ਼ੀ ਚੱਲਦੀ ਹੈ? ਰਾਜਸਥਾਨ ਗੈਰ ਰਿਪੇਰੀਅਨ ਰਾਜ, ਜਦੋਂ ਸ਼ਾਰਦਾ ਯਮੁਨਾ ਲਿੰਕ ਨਹਿਰ ਦੇ ਵਿੱਚੋਂ ਅਸੀਂ ਪਾਣੀ ਮੰਗਦੇ ਹਾਂ, ਉਹ ਕਹਿੰਦੇ ਤੁਸੀਂ ਗੈਰ ਰਿਪੇਰੀਅਨ ਹੈ ਇਹਦੇ, ਤੇ ਜਦੋਂ ਰਾਜਸਥਾਨ ਸਾਡੇ ਚੋਂ ਲਈ ਜਾਂਦਾ ਉਹ ਗੱਲ ਲਾਗੂ ਹੈ। ਤੁਸੀਂ ਦੇਖ ਲਓ ਇੱਥੇ ਫਰਕ ਆ। ਸੋ ਇਹ ਸੰਘੀ ਢਾਂਚਾ ਵਾ ਜਿੱਥੇ, ਪਰ ਉੱਥੇ ਹੈ ਨੀ ਗਾ, ਉੱਥੇ ਡਿੱਗਿਆ ਜਾ ਰਿਹਾ। ਸੋ ਬਚੀ ਖੁਚੀ ਜਿਹੜੀ ਮਾੜੀ ਮੋਟੀ ਸੰਘੀ ਢਾਂਚਾ ਸਹਿਕ ਰਿਹਾ, ਤਾਂ ਉੱਥੇ ਇਹਨੂੰ ਰਾਜਪਾਲਾਂ ਦੇ ਜ਼ਰੀਏ ਜਿਹੜੀ ਢਾਹ ਉਹ ਲਾਈ ਜਾ ਰਹੀ ਹੈ। ਤੇ ਗੱਲ ਕਰਦੇ ਹਾਂ ਰਾਜਸਥਾਨ ਦੇ ਬੀਕਾਨੇਰ ਦਾ ਰੁੱਖ ਕਰਦੇ ਹਾਂ। ਉੱਥੇ 5 ਮਹੀਨਿਆਂ ਦੀ ਇੱਕ ਬੱਚੀ ਨੂੰ ਨਹਿਰ ਦੇ ਵਿੱਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ। ਮਾਸੂਮ ਨੂੰ ਕਿਸੇ ਹੋਰ ਨੇ ਨਹੀਂ ਬਲਕਿ ਉਹਦੇ ਮਾਂ-ਪਿਓ ਨੇ ਸੁੱਟਿਆ ਸੀਗਾ। ਜ਼ਿਆਦਾ ਪਰੇਸ਼ਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਇੰਨਾ ਘਟੀਆ ਅਪਰਾਧ ਉਹਨਾਂ ਨੇ ਆਪਣੀ ਸਰਕਾਰੀ ਨੌਕਰੀ ਬਚਾਉਣ ਦੇ ਲਈ ਕੀਤਾ, ਤੇ ਜਦੋਂ ਠੇਕੇ ਤੇ ਸ਼ਾਇਦ ਮਿਲੀ ਇਹਨਾਂ ਨੂੰ ਸਰਕਾਰੀ ਨੌਕਰੀ, ਤੇ ਉਹ ਤੋਂ ਪਰੇਸ਼ਾਨੀ ਤੋਂ ਬਚਣ ਲਈ ਝੰਵਰ ਲਾਲ ਤੇ ਉਹਦੀ ਬੇਟੀ ਅੰਸ਼ਕਾ ਉਰਫ ਅੰਸ਼ੂ ਨੂੰ ਮਾਰ ਦਿੱਤਾ ਉਹਦੀ ਪਤਨੀ ਨੇ, ਤੇ ਹੁਣ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਤੇ ਬੱਚੀ ਨੂੰ ਸਿੱਟਦੇ ਹੋਏ ਕੁਝ ਲੋਕਾਂ ਨੇ ਉਹਨਾਂ ਨੂੰ ਦੇਖ ਲਿਆ ਸੀ, ਬੱਚੀ ਨੂੰ ਬਚਾ ਵੀ ਲਿਆ ਸੀ, ਕੱਢ ਵੀ ਲਿਆ ਸੀ, ਪਰ ਉਦੋਂ ਤੱਕ ਉਹਨੂੰ ਬਚਾਇਆ ਨਹੀਂ ਜਾ ਸਕਿਆ, ਤੇ ਉਹ ਸਿੱਟ ਕੇ ਭੱਜ ਚੁੱਕੇ ਸਨ। ਬਾਅਦ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਘਟੀਆ ਕੀ ਮਿਸਾਲ ਹੋਊਗੀ ਕਿ ਇੱਕ ਨੌਕਰੀ ਵਾਸਤੇ ਤੁਸੀਂ ਆਪਣੇ ਜੰਮੇ ਜਾਏ ਨੂੰ ਨਹਿਰ ਦੇ ਵਿੱਚ ਸਿੱਟ ਰਹੇ ਹੋ। ਇਦੋਂ ਗੈਰ ਇਨਸਾਨੀਅਤ ਵਾਲੀ ਗੱਲ ਕੀ ਹੋ ਸਕਦੀ, ਕੀ ਕਹੀਏ। ਉਹ ਬਾਬਾ ਨਜ਼ਮੀ ਨੇ ਇੱਕ ਪਾਕਿਸਤਾਨ ਦੇ ਬੜੇ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ, ਉਹ ਕਹਿੰਦੇ ਕਈ ਵਾਰੀ ਐਸੀ ਹਰਕਤ ਵੀ ਬੰਦਾ ਕਰਦਾ ਏ ਕਿ ਮੂੰਹ ਲੁਕਾਉਣਾ ਔਖਾ ਹੋ ਜਾਂਦਾ ਏ ਡੰਗਰ ਨੂੰ। ਬੰਦਾ ਐਸੀ ਹਰਕਤ ਵੀ ਕਰ ਦਿੰਦਾ ਵੀ ਡੰਗਰ ਵੀ ਉਹਨੂੰ ਵੀ ਮੂੰਹ ਲੁਕਾਉਣਾ ਔਖਾ ਹੋ ਜਾਂਦਾ, ਬੰਦੇ ਬਾਰੇ ਤਾਂ ਕਹੀਏ ਕੀ। ਤੇ ਗੱਲ ਕਰੀਏ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਖਬਰਾਂ ਦੇ ਬਾਰੇ। ਬਰਿੰਦਰਮੀਤ ਸਿੰਘ ਪਾੜਾ ਉਹਦੇ ਘਰੇ ਤੇ ਸ਼ਾਪਿੰਗ ਕੰਪਲੈਕਸ ਤੇ ਅੰਮ੍ਰਿਤਸਰ ਵਿਜੀਲੈਂਸ ਦੀ ਟੀਮ ਪਹੁੰਚੀ, ਜਾਇਦਾਦ ਦੇ ਜਾਇਜ਼ੇ ਲਏ, ਕੁਝ ਦਸਤਾਵੇਜ਼ਾਂ ਦੀ ਜਾਂਚ ਹੋਈ, ਪਤਾ ਲੱਗਿਆ ਵੀ ਕੋਠੀ ਦੀ ਵੀ ਪਮਾਇਸ਼ ਹੋਈ ਹੈ ਤੇ ਸ਼ਾਪਿੰਗ ਕੰਪਲੈਕਸ ਦੀ ਵੀ ਪਮਾਇਸ਼ ਹੋਈ ਹੈ। ਪਿਛਲੇ ਦਿਨਾਂ ਦੇ ਵਿੱਚ ਆਪਾਂ ਮਦਨ ਲਾਲ ਜਲਾਲਪੁਰ ਦੇ ਬਾਰੇ ਗੱਲਬਾਤ ਕੀਤੀ ਸੀ ਪੰਜਾਬੀ ਰੇਡੀਓ USA ਤੇ ਇਹ ਵੀ ਕਿਹਾ ਸੀਗਾ ਕਿ ਮਦਨ ਲਾਲ ਜਲਾਲਪੁਰ ਦੀ ਜਿਹੜੀਆਂ ਕੋਠੀ ਹੈ ਜਾਂ ਜਾਇਦਾਦਾਂ ਉਹਦੀਆਂ ਪਮਾਇਸ਼ਾਂ ਹੋ ਰਹੀਆਂ ਨੇ, ਤਾਂ ਹੁਣ ਉਸ ਤੋਂ ਬਾਅਦ ਕਾਂਗਰਸੀ ਇੱਕ ਹੋਰ ਵਿਧਾਇਕ ਦੀ ਕੋਠੀ ਦੀ ਜਾਂ ਹੋਰ ਜਾਇਦਾਦਾਂ ਦੀ ਪਮਾਇਸ਼ ਹੋ ਰਹੀ ਹੈ। ਨਵਜੋਤ ਸਿੱਧੂ ਦੀ ਗੱਲ ਕਰ ਲੈਂਦੇ ਹਾਂ। ਪਟਿਆਲਾ ਜੇਲ੍ਹ ਦੇ ਵਿੱਚ ਰੋਡ ਰੇਜ ਮਾਮਲੇ ਦੇ ਵਿੱਚ ਬੰਦ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਅਟਕ ਸਕਦੀ ਹੈ। ਜੇਕਰ ਅਜਿਹਾ ਹੁੰਦਾ ਤਾਂ ਉਹਨਾਂ ਦੇ ਸਮਰਥਕਾਂ ਦੀਆਂ ਜਿਹੜੀਆਂ ਤਿਆਰੀਆਂ ਨੇ ਉਹ ਧਰੀਆਂ ਧਰਾਈਆਂ ਰਹਿ ਜਾਣਗੀਆਂ। ਇੰਨਾ ਹੀ ਨਹੀਂ, ਕਸ਼ਮੀਰ ਦੇ ਵਿੱਚ ਰਾਹੁਲ ਗਾਂਧੀ ਦੇ ਜਿਹੜੇ ਸੱਦਾ ਉਹਦੇ ਤੇ ਵੀ ਨਹੀਂ ਜਾ ਸਕਣਗੇ। ਦਰਅਸਲ 26 ਜਨਵਰੀ ਨੂੰ ਰਿਹਾ ਹੋਣ ਵਾਲੇ ਕੈਦੀਆਂ ਦੀ ਸੂਚੀ ਨੂੰ ਹਲੇ ਤੱਕ ਪੰਜਾਬ ਸਰਕਾਰ ਦੀ ਮਨਜ਼ੂਰੀ ਨਹੀਂ ਮਿਲੀ ਆ। ਪੰਜਾਬ ਸਰਕਾਰ ਦੀ ਕੈਬਨਿਟ ਦੀ ਬੈਠਕ ਦੇ ਵਿੱਚ ਕੈਦੀਆਂ ਦੀ ਲਿਸਟ ਤਿਆਰ ਕੀਤੀ ਹੈ ਤੇ ਉਹਦੇ 'ਤੇ ਵਿਚਾਰ ਕੀਤਾ ਜਾਣਾ। ਹਲੇ ਬੈਠਕ 1 ਫਰਵਰੀ ਨੂੰ ਹੋਣੀ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਸਿੱਧੂ ਦੇ ਰਿਹਾ ਹੋਣ ਦੇ
ਸੁਪਨੇ ਉੱਤੇ ਪਾਣੀ ਫਿਰ ਸਕਦਾ। ਇੰਨਾ ਹੀ ਨਹੀਂ, 1 ਫਰਵਰੀ ਨੂੰ ਕੈਬਨਿਟ ਦੇ ਵਿੱਚ ਫੈਸਲਾ ਲਏ ਜਾਣ ਤੋਂ ਬਾਅਦ ਇਸ ਫਾਈਲ ਨੂੰ ਰਾਜਪਾਲ ਤੋਂ ਮਨਜ਼ੂਰੀ ਲਈ ਵੀ ਭੇਜਿਆ ਜਾਣਾ ਹੈ। ਸੀਐਮ ਭਗਵੰਤ ਮਾਨ ਚਾਹੁਣ ਤਾਂ ਇਹਦੀ ਐਲਾਨ ਕਰ ਸਕਦੇ ਆ, ਫੈਸਲਾ ਵੀ ਲੈ ਸਕਦੇ ਆ। ਤੇ ਸਿੱਧੂ ਨੂੰ ਲੈ ਕੇ ਜਿਹੜੀ ਸਿਆਸਤ ਹੈ ਉਹ ਗਰਮਾਈ ਹੋਈ ਹੈ। ਪਹਿਲਾਂ ਹੀ ਆਪਾਂ ਦੇਖਿਆ, ਤੇ ਸਿੱਧੂ ਨੂੰ ਰਾਹੁਲ ਗਾਂਧੀ ਸੱਦਾ ਵੀ ਦੇ ਚੁੱਕੇ ਨੇ ਕਿ ਤੁਸੀਂ ਕਸ਼ਮੀਰ ਦੇ ਵਿੱਚ ਜਿਹੜੀ ਮੇਰੀ ਭਾਰਤ ਜੋੜੋ ਯਾਤਰਾ ਉਹਦੇ ਵਿੱਚ ਜਿਹੜੀ ਤੁਸੀਂ ਸ਼ਮੂਲੀਅਤ ਕਰੋ, ਹਿੱਸੇਦਾਰੀ ਪਾਓ। ਸੋ ਖੈਰ, ਹੁਣ ਫਿਲਹਾਲ ਇਹਦੇ ਤੇ ਅਟਕਲਾਂ ਨੇ ਕਿ ਰੋਕ ਲੱਗ ਸਕਦੀ ਹੈ ਜਾਂ ਹਲੇ ਫੈਸਲਾ ਆਉਣਾ ਬਾਕੀ। ਅੱਜ 23 ਹੈ, 23 ਤੇ ਇੰਡੀਆ ਦੇ ਵਿੱਚ 24 ਦੇ ਕਰੀਬ ਹੋਣ ਦੇ ਨੇੜੇ ਹੈ, ਤੇ 26 ਜਨਵਰੀ ਨੂੰ ਨਵਜੋਤ ਸਿੱਧੂ ਦੀ ਰਿਹਾਈ ਹੋਊ ਜਾਂ ਨਹੀਂ ਨਾ ਹੋਊ, ਇਹ ਇੱਕ ਵੱਡਾ ਸਸਪੈਂਸ ਬਣ ਚੁੱਕਿਆ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਤੇ ਵੱਡੀਆਂ ਘਟਨਾਵਾਂ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।